ਇੰਟਰਸਟ ਰੇਟਸ ਵਧਾਏ ਜਾ ਸਕਦੇ ਆ। ਜਿਹੜੇ ਕੁਝ ਲੇਟੈਸਟ ਫੈਡ ਦੀਆਂ ਮੀਟਿੰਗਸ ਦੇ ਮਿੰਟ ਸਾਹਮਣੇ ਆਏ ਆ, ਉਹਦੇ ਵਿੱਚ ਇਸ ਪਾਸੇ ਵੱਲ ਨੂੰ ਇਸ਼ਾਰਾ ਆ ਕਿ ਜਾਂਦੇ ਜਾਂਦੇ ਫੈਡ ਚੇਅਰ ਜਰੋਮ ਪਾਵਲ ਉਹ ਇਹ ਕਰਕੇ ਜਿਹੜਾ ਉਹ ਜਾਣਾ ਚਾਹੁੰਦੇ ਆ, ਜਾਂ ਇਕਨੋਮੀ ਵਾਕਿਆ ਡਿਮਾਂਡ ਕਰ ਰਹੀ ਆ ਵੀ ਇੰਟਰਸਟ ਰੇਟ ਵਧਾਇਆ ਜਾਵੇ। ਕੰਸਿਸਟੈਂਟਲੀ ਸ਼ੁਰੂ ਤੋਂ ਇਹੀ ਗੱਲ ਕਰਦੇ ਪਏ ਹਾਂ ਕਿ ਜਦੋਂ ਵੀ ਇਕਨੋਮੀ ਜਿਹੜੀ ਆ ਉਹ ਥੱਲੇ ਨੂੰ ਜਾਂਦੀ ਪਈ ਹੈ ਉਦੋਂ ਇਨਫਲੇਸ਼ਨ ਘਟਦੀ ਹੈ। ਸੋ ਟੈਕਨੀਕਲੀ ਹੁਣ ਇਸ ਟਾਈਮ ਇਨਫਲੇਸ਼ਨ ਵੱਧਦੀ ਪਈ ਹੈ, ਔਰ ਜੇ ਇਨਫਲੇਸ਼ਨ ਦੇ ਵਿੱਚ ਆਪਾਂ ਹਮੇਸ਼ਾ ਹੀ ਗੱਲ ਕਰਦੇ, ਜੇ ਇਨਫਲੇਸ਼ਨ ਦੇ ਵਿੱਚ ਆਪਾਂ ਰੇਟ ਫਿਰ ਦੁਬਾਰਾ ਹੋਰ ਘਟਾ ਦਈਏ ਤੇ ਮਹਿੰਗਾਈ ਹੋਰ ਵੱਧ ਜਾਣੀ ਹੈ। ਸੋ ਜੋ ਪਿਛਲੀ ਵਾਰ ਵੀ ਆਪਾਂ ਦੇਖਿਆ ਸੀ, ਆਈ ਡੋਂਟ ਥਿੰਕ ਕਿ ਜੇ ਚੇਅਰਮੈਨ ਪਾਵਲ ਕਰਕੇ ਵੀ ਗਏ ਨੇ ਤੇ ਉਹ ਚ ਉਹਨਾਂ ਦਾ ਕੋਈ ਇਲ ਇੰਟੈਂਸ਼ਨ ਹੈਗੀ ਹੈ। ਆਈ ਥਿੰਕ ਜੋ ਇਕਨੋਮੀ ਦੀ ਡਿਮਾਂਡ ਹੈ, ਜੋ ਜਿਹੜੀ ਹੁਣ ਜੇ ਆਪਾਂ ਗੱਲ ਕਰੀਏ ਕਿ 2% ਇਨਫਲੇਸ਼ਨ ਦੀ ਰਿਕੁਆਇਰਮੈਂਟ ਹੁੰਦੀ ਹੈ, ਔਰ ਜਿਹੜੀ ਅੱਜ ਪਹੁੰਚ ਚੁੱਕੀ ਹੈ 4% ਦੇ ਉੱਤੇ, ਆਲਮੋਸਟ ਡਬਲ ਦੇ ਉੱਤੇ। ਸੋ ਆਫ ਕੋਰਸ ਰੇਟ ਵਧਾਇਆ ਹੀ ਜਿਹੜੀ ਇਕਨੋਮੀ ਕੰਟਰੋਲ ਚ ਆਉਣੀ ਹੈ, ਤੇ ਜੇ ਹੁੰਦਾ ਤੇ ਆਈ ਥਿੰਕ ਲੋਕਾਂ ਨੂੰ ਫੀਲ ਤੇ ਲੱਗੇਗਾ ਇਟਸ ਗੋਇੰਗ ਟੂ ਬੀ ਮਾੜਾ ਇੰਪੈਕਟ ਤੇ ਪਏਗਾ, ਪਰ ਓਵਰਆਲ ਇਕਨੋਮੀ ਵਾਸਤੇ ਉਹ ਬਿਹਤਰ ਹੋਏਗਾ ਜੇ ਰੇਟ ਇਸ ਟਾਈਮ ਵਧਦੇ ਨੇ। ਜੀਡੀਪੀ ਗਰੋਥ ਕਿੰਨੀ ਜਿਹੜੀ ਉਹ ਨਜ਼ਰ ਆ ਰਹੀ ਹੈ? ਆਈ ਥਿੰਕ 2% ਦੇ ਇਰਦ ਗਿਰਦ ਸ਼ਾਇਦ ਨਸੀ ਜਿਹੜੀ ਉਹ ਜਾ ਰਹੀ ਆ। ਤਕਰੀਬਨ ਜਨਵਰੀ ਤੋਂ ਆਪਾਂ ਲਾ ਲਈਏ ਤਾਂ 2% ਦੇ ਉੱਤੇ 2% ਦੇ ਲਾਗੇ ਚੱਗੇ ਹੀ ਆਪਣੀ ਜਿਹੜੀ ਚੱਲਦੀ ਪਈ ਹੈ, ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਸੋ ਇਹਦਾ ਕੀ ਮਤਲਬ? ਇਜ਼ ਇਟ ਅ ਗੁੱਡ ਸਾਈਨ ਫॉर ਇਕਨੋਮੀ? ਜਿਹੜਾ ਸਭ ਤੋਂ ਵੱਡਾ ਇਸ ਟਾਈਮ ਜਿਹੜਾ ਫੈਕਟਰ ਹੈ ਉਹ ਹੈਗੀ ਹੈ ਕਿ ਜਿਹੜਾ ਆਲਮੋਸਟ $19 trillion ਜਿਹੜਾ ਕੰਜ਼ਿਊਮਰ ਡੈਟ ਹੈਗਾ ਅੱਜ ਤੱਕ, ਦਿਸ ਇਜ਼ ਲਿਟਰਲੀ the highest household debt in history of any country ਅਜੇ ਤੱਕ। ਇਹ ਕੀ ਸਿਗਨੀਫਾਈ ਜਿਹੜਾ ਇਸ ਟਾਈਮ ਕਰ ਰਿਹਾ? ਹਰ ਸਾਲ ਇਹ ਡੈਟ ਵੱਧਦਾ ਜਾ ਰਿਹਾ, ਜਦ ਕਿ ਸਭ ਨੂੰ ਪਤਾ ਵੀ ਇਹ ਇਵੈਂਚੁਅਲੀ ਇਟ ਮਾਈਟ ਬਾਈਟ ਯੂ ਇਨ ਦਾ ਬੈਕ, ਵੀ ਇਹ ਸਾਰੀਆਂ ਚੀਜ਼ਾਂ ਨੁਕਸਾਨ ਕਰ ਸਕਦੀਆਂ ਆ। ਕੀ ਲੋਕ ਸਪੈਂਡਿੰਗ ਤੋਂ ਫਿਰ ਵੀ ਨਹੀਂ ਹਟ ਰਹੇ? ਕੀ ਆਦਤਾਂ ਇਦਾਂ ਦੀਆਂ ਪੈ ਚੁੱਕੀਆਂ ਆ, ਜਾਂ ਮਾਰਕੀਟ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਪੁਸ਼ ਕਰਦੀ ਹੈ? ਕੁਝ ਸਾਰੀ ਚੀਜ਼ਾਂ ਨੇ, ਇਟਸ ਕੰਬੀਨੇਸ਼ਨ ਆਫ ਆਲ। ਜਿਹਦੇ ਚ ਖਰਚੇ ਬਿਲਕੁਲ ਜਿਹੜੇ ਹੈਗੇ ਨੇ, ਜੇ ਹੁਣ ਤੁਹਾਡੀ ਹਾਊਸ ਹੋਲਡ ਡੈਟ ਹੈ, ਜਿਹਦੇ ਚ ਘਰ ਦੀ ਮੌਰਗੇਜ ਦੀ ਪੇਮੈਂਟਾਂ ਨੇ, ਗੱਡੀ ਦੀ ਪੇਮੈਂਟ ਨੇ, ਤੁਸੀਂ ਉਹਨੂੰ ਅਵੋਇਡ ਨਹੀਂ ਕਰ ਸਕਦੇ, ਉਹ ਡੈਟ ਉੱਥੇ ਹੀ ਹੈ। ਮਤਲਬ ਜੇ ਡੈਟ ਨੂੰ ਤੁਸੀਂ ਪੇ ਆਫ ਕਰਕੇ ਘਟਾਉਂਦੇ ਹੋ, ਔਰ ਜੇ ਮਾਰਕੀਟ ਦੇ ਵਿੱਚ ਮੂਵਮੈਂਟ ਜ਼ਿਆਦਾ ਹੁੰਦੀ ਹੈ ਤੇ ਐਟਲੀਸਟ ਲੋਕੀ ਘਰ ਵੇਚਦੇ ਨੇ, ਨਵੇਂ ਖਰੀਦਦੇ ਨੇ, ਉਹਦੇ ਨਾਲ ਰੋਟੇਸ਼ਨ ਜ਼ਿਆਦਾ ਹੁੰਦੀ ਹੈ। ਇਸ ਟਾਈਮ ਉਹ ਵੀ ਇੱਕ ਤਰ੍ਹਾਂ ਦਾ ਥੋੜਾ ਜਿਹਾ ਸਟੈਗਨੇਸ਼ਨ ਉਹਦੇ ਚਾਹੀ ਹੋਈ ਹੈ। ਅੱਛਾ, ਇੱਕ ਟਾਕੋ ਟ੍ਰੇਡ ਕਰਕੇ ਨਾਮ ਜਿਹੜਾ ਉਹ ਚੱਲ ਰਿਹਾ, ਟਰੰਪ ਆਲਵੇਜ਼ ਚਿਕਨ ਆਊਟ। ਇਹ ਜਿਹੜੇ ਕਹਿੰਦੇ ਵੀ ਮਾਰਕੀਟ ਦੇ ਵਿੱਚ ਜੋ ਇਸ ਟਾਈਮ ਸਥਿਤੀ ਬਣੀ ਪਈ ਆ, ਉਹ ਕਹਿੰਦੇ ਵੀ ਇਨਵੈਸਟਰਸ ਨੂੰ ਇਹ ਨਜ਼ਰ ਆ ਰਿਹਾ ਵੀ ਚਾਹੇ ਸਿਚੁਏਸ਼ਨ ਜਿੰਨੀ ਮਰਜ਼ੀ ਮਾੜੀ ਹੈ, ਵੀ ਮੈਨੂਪੂਲੇਸ਼ਨ ਇਦਾਂ ਕੀਤੀ ਜਾ ਰਹੀ ਹੈ, ਉਹਨਾਂ ਨੂੰ ਪਤਾ ਵੀ ਮਾਰਕੀਟ ਨੇ ਦੁਬਾਰਾ ਤਾਂ ਨੂੰ ਚੜ ਜਾਣਾ, ਵੀ ਆਪਾਂ ਇਨਵੈਸਟ ਕਰੀ ਚੱਲੀਏ, ਚੱਲ ਕੋਈ ਨਹੀਂ, ਕੁਛ ਨਾ ਕੁਛ ਜਿਹੜਾ ਉਹ ਆਪਣਾ ਬਣ ਜਾਣਾ ਆ। ਤੇ ਇਹ ਕਹਿੰਦੇ ਵੀ ਇਸ ਟਾਈਮ ਵਾਲ ਸਟਰੀਟ ਦੇ ਉੱਤੇ ਡੋਮੀਨੈਂਟ ਨੈਰੇਟਿਵ ਜਿਹੜਾ ਉਹ ਬਣਿਆ ਪਿਆ ਆ ਟਾਕੋ ਟ੍ਰੇਡ ਨੂੰ ਜਿਹੜਾ ਉਹ ਲੈ ਕੇ, ਕਿਉਂਕਿ ਇੱਕ ਪਾਸੇ ਆਪਾਂ ਦੇਖ ਰਹੇ ਹਾਂ ਵੀ ਤੇਲ ਦੀਆਂ ਕੀਮਤਾਂ 100 ਬੈਰਲ ਤੋਂ ਉੱਤੇ ਹੀ ਚੱਲ ਰਹੀਆਂ ਪਿਛਲੇ ਹੁਣ ਕਈ ਮਹੀਨਿਆਂ ਤੋਂ, ਐਂਡ ਸਟਿਲ ਮਾਰਕੀਟਸ ਡੂਇੰਗ ਗੁੱਡ। ਵੀ ਆਰ ਨਾਟ ਅਗੇਂਸਟ ਵੀ ਮਾਰਕੀਟ ਗੁੱਡ ਨਾ ਕਰੇ, ਬਟ ਉਹ ਉਹਦੇ ਨਾਲ ਮੈਚ ਨਹੀਂ ਕਰ ਰਿਹਾ ਜੋ ਰਿਐਲਿਟੀ ਦੇ ਨਾਲ ਜੋ ਹੈਗਾ ਆ, ਵੀ ਵਾਲ ਸਟਰੀਟ ਤੇ ਮੇਨ ਸਟਰੀਟ ਦੇ ਵਿੱਚ ਫਰਕ ਬਹੁਤ ਨਜ਼ਰ ਆ ਰਿਹਾ ਹੈ। ਦੇਖੋ, ਇਹ ਤਾਂ ਉਦੋਂ ਤੱਕ ਚੱਲੀ ਜਾਣਾ, ਅਨਫੋਰਚੂਨਟਲੀ ਇੱਕ ਦਿਨ ਐਸਾ ਹੋਣਾ ਕਿ ਜਦੋਂ ਸਾਰਾ ਕੁਝ ਕੰਮ ਬੰਦ ਕਰ ਦੇਣਾ ਜਾਂ ਟੋਟਲੀ ਸਟਾਪ ਹੋ ਜਾਣਾ। ਸੋ ਆਈ ਥਿੰਕ ਐਟ ਦੈਟ ਪੁਆਇੰਟ ਉਸ ਟਾਈਮ ਤੋਂ ਆਪਾਂ ਡਰੀਏ ਜਦੋਂ ਬਿਲਕੁਲ ਮਾਰਕੀਟ ਕ੍ਰੈਸ਼ ਹੋਣੀ ਹੈ, ਬਿਕਾਜ਼ ਜਿਹੜੀ ਮੈਨੀਪੂਲੇਸ਼ਨ ਹੈ ਇੱਕ ਹੱਦ ਤੱਕ ਕੀਤੀ ਜਾ ਸਕਦੀ ਹੈ। ਉਹ ਹੱਦ ਇਹ ਨਹੀਂ ਪਤਾ ਆਪਾਂ ਨੂੰ 6 ਮਹੀਨੇ ਹੋ ਚੱਲਣੀ ਹੈ ਕਿ 2 ਸਾਲ ਹੋਰ ਚੱਲਣੀ ਹੈ। ਵਾਟਸ ਅ ਟ੍ਰੈਜਰੀ ਬਿਲ? ਜਿਹੜਾ T-ਬਿਲ ਲੈਣਾ, ਖਾਸ ਕਰ ਅਜੋਕੇ ਸਮੇਂ ਦੇ ਵਿੱਚ, ਇਟਸ ਅ ਗੁੱਡ ਆਪਸ਼ਨ। ਜੇ ਸ਼ਾਰਟ ਟਰਮ ਤੁਸੀਂ ਪੈਸੇ ਰੱਖਣੇ ਨੇ ਆਪਣੇ ਕੋਲ, ਬਿਕਾਜ਼ T-ਬਿਲ ਦੇ ਜਿਹੜਾ ਟਾਈਮ ਹੁੰਦਾ ਇਹ ਤੁਸੀਂ ਆਪਣਾ ਬਿੱਲ ਇੱਕ ਮਹੀਨੇ ਤੋਂ ਲੈ ਕੇ ਤੇ 1 ਸਾਲ ਤੱਕ ਦੇ ਵਿੱਚ ਤੁਹਾਡੇ ਮੈਚੁਰ ਹੋ ਜਾਂਦੇ ਨੇ। ਤਾਂ 4 ਵੀਕਸ ਔਰ ਮਿਨੀਮਮ ਤੁਸੀਂ $100 ਦੇ ਖਰੀਦ ਸਕਦੇ ਹੋ, ਔਰ ਮੈਕਸਿਮਮ ਤੁਸੀਂ $10 ਮਿਲੀਅਨ ਦੇ ਖਰੀਦ ਸਕਦੇ ਹੋ। ਤੇ ਇਟਸ ਆਲਮੋਸਟ ਯੂ ਕੈਨ ਆਲਮੋਸਟ ਸੇ ਕਿ ਇਟਸ 100% ਰਿਸਕ ਫ੍ਰੀ, ਕਿਉਂਕਿ ਇਟਸ ਬੈਕਡ ਬਾਈ ਦਾ US ਗਵਰਨਮੈਂਟ। ਪਲੱਸ ਇਹਦਾ ਹੋਰ ਬੜੇ ਬੈਨੀਫਿਟਸ ਨੇ ਕਿ ਜਿੱਦਾਂ ਇਹਦੇ ਉੱਤੇ ਕੋਈ ਜਿਹੜਾ ਅਕਸਰ ਆਪਾਂ ਸੁਣਦੇ ਵੀ ਸਰਕਾਰ ਦੇ ਬੌਂਡ ਆ, ਲਾਈਕ ਇਹ ਉਹ ਚੀਜ਼ ਹੁੰਦੀ ਹੈ ਜਾਂ ਡਿਫਰੈਂਟ ਥਿੰਗ ਹੁੰਦੀ ਹੈ? ਸੋ ਇਹ 3 ਚੀਜ਼ਾਂ ਮੇਨ ਹੁੰਦੀਆਂ ਨੇ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਮਾਰਕੀਟ ਪਲਸ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਨਿਰਮਲ ਸਿੰਘ ਮਾਨ ਜੀ। ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਵੇਖਣ ਸੁਣਨ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਥੈਂਕਸ ਫॉर ਹੈਵਿੰਗ ਮੀ ਜੀ। ਮਾਰਕੀਟ ਦੇ ਬਾਰੇ, US ਦੀ ਇਕਨੋਮੀ ਦੇ ਬਾਰੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਇਸ ਹਫਤਾਵਾਰੀ ਪ੍ਰੋਗਰਾਮ ਦੇ ਵਿੱਚ, ਜਿਸ ਦੇ ਨਾਲ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਜੋ ਰਿਐਲਿਟੀ ਦੇ ਵਿੱਚ ਇਕਨੋਮੀ ਜਿੱਥੇ ਸਟੈਂਡ ਕਰ ਰਹੀ ਆ ਉਸ ਦੇ ਬਾਰੇ ਤੁਹਾਨੂੰ ਜਿਹੜਾ ਉਹ ਦੱਸਿਆ ਜਾਵੇ। ਇਸ ਦੇ ਨਾਲ ਕੁਝ ਟਰਮਸ ਜਿਹੜੀਆਂ ਤੁਸੀਂ ਅਕਸਰ ਸੁਣਦੇ ਰਹਿੰਦੇ ਆ ਜਦੋਂ US ਇਕਨੋਮੀ ਦੀ ਗੱਲ ਕੀਤੀ ਜਾਂਦੀ ਆ, ਉਹਨਾਂ ਟਰਮਸ ਨੂੰ ਐਕਸਪਲੇਨ ਕਰਨ ਦੇ ਲਈ, ਉਹਨਾਂ ਚੀਜ਼ਾਂ ਨੂੰ ਐਕਸਪਲੇਨ ਕਰਨ ਦੀ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜੀ ਉਹ ਆਪਾਂ ਕੋਸ਼ਿਸ਼ ਕਰਦੇ ਹੈਗੇ ਆ।
ਗੱਲਬਾਤ ਦੀ ਨਿਰਮਲ ਮਾਨ ਜੀ ਸ਼ੁਰੂਆਤ ਕਰੀਏ। ਕੱਲ ਇੱਕ ਰਿਪੋਰਟ ਮੈਂ ਦੇਖ ਰਿਹਾ ਸੀਗਾ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਸ਼ਾਇਦ ਇੰਟਰਸਟ ਰੇਟਸ ਵਧਾਏ ਜਾ ਸਕਦੇ ਆ। ਜਿਹੜੇ ਕੁਝ ਲੇਟੈਸਟ ਫੈਡ ਦੀਆਂ ਮੀਟਿੰਗਸ ਦੇ ਮਿੰਟ ਸਾਹਮਣੇ ਆਏ ਆ ਉਹਦੇ ਵਿੱਚ ਇਸ ਪਾਸੇ ਵੱਲ ਨੂੰ ਇਸ਼ਾਰਾ ਆ ਕਿ ਜਾਂਦੇ ਜਾਂਦੇ ਜਿਹੜੇ ਆਪਣੇ ਫੈਡ ਦੇ ਸਾਬਕਾ ਸੀਗੇ ਮੇਨ ਬੰਦੇ ਫੈਡ ਚੇਅਰ ਜਰੋਮ ਪਾਵਲ ਉਹ ਇਹ ਕਰਕੇ ਜਿਹੜਾ ਉਹ ਜਾਣਾ ਚਾਹੁੰਦੇ ਆ ਜਾਂ ਇਕਨੋਮੀ ਵਾਕਿਆ ਡਿਮਾਂਡ ਕਰ ਰਹੀ ਆ ਵੀ ਇੰਟਰਸਟ ਰੇਟ ਵਧਾਇਆ ਜਾਵੇ। ਸੋ ਰਾਜਕਰਨ ਜੀ ਆਪਾਂ ਜੇ ਤੁਸੀਂ ਆਪਣੇ ਪੁਰਾਣੇ ਪ੍ਰੋਗਰਾਮ ਵੀ ਕੱਢ ਕੇ ਵੇਖੋ ਔਰ ਜਿਹੜੇ ਵੀ ਆਪਣੇ ਵੇਖਣ ਵਾਲੇ ਸਰੋਤੇ ਨੇ ਜੇ ਪੁਰਾਣਾ ਕੋਈ ਪ੍ਰੋਗਰਾਮ ਕੱਢ ਕੇ ਵੇਖਣ ਤੇ ਆਪਾਂ ਕੰਸਿਸਟੈਂਟਲੀ ਸ਼ੁਰੂ ਤੋਂ ਇਹੀ ਗੱਲ ਕਰਦੇ ਪਏ ਹਾਂ ਕਿ ਜਦੋਂ ਵੀ ਇਕਨੋਮੀ ਜਿਹੜੀ ਆ ਉਹ ਥੱਲੇ ਨੂੰ ਜਾਂਦੀ ਪਈ ਹੈ ਉਦੋਂ ਇਨਫਲੇਸ਼ਨ ਘਟਦੀ ਹੈ। ਸੋ ਟੈਕਨੀਕਲੀ ਹੁਣ ਇਸ ਟਾਈਮ ਇਨਫਲੇਸ਼ਨ ਵੱਧਦੀ ਪਈ ਹੈ ਔਰ ਜੇ ਇਨਫਲੇਸ਼ਨ ਦੇ ਵਿੱਚ ਆਪਾਂ ਹਮੇਸ਼ਾ ਹੀ ਗੱਲ ਕਰਦੇ ਜੇ ਇਨਫਲੇਸ਼ਨ ਦੇ ਵਿੱਚ ਆਪਾਂ ਰੇਟ ਫਿਰ ਦੁਬਾਰਾ ਹੋਰ ਘਟਾ ਦਈਏ ਤੇ ਮਹਿੰਗਾਈ ਹੋਰ ਵੱਧ ਜਾਣੀ ਹੈ। ਸੋ ਜੋ ਪਿਛਲੀ ਵਾਰ ਵੀ ਆਪਾਂ ਦੇਖਿਆ ਸੀ ਆਈ ਡੋਂਟ ਥਿੰਕ ਕਿ ਜੇ ਚੇਅਰਮੈਨ ਪਾਵਲ ਕਰਕੇ ਵੀ ਗਏ ਨੇ ਤੇ ਉਹ 'ਚ ਉਹਨਾਂ ਦਾ ਕੋਈ ਇਲ ਇੰਟੈਂਸ਼ਨ ਹੈਗੀ ਹੈ। ਆਈ ਥਿੰਕ ਜੋ ਇਕੋਨਮੀ ਦੀ ਡਿਮਾਂਡ ਹੈ ਜਿਹੜੀ ਹੁਣ ਜੇ ਆਪਾਂ ਗੱਲ ਕਰੀਏ ਕਿ 2% ਇਨਫਲੇਸ਼ਨ ਦੀ ਰਿਕੁਆਇਰਮੈਂਟ ਹੁੰਦੀ ਹੈ ਔਰ ਜਿਹੜੀ ਅੱਜ ਪਹੁੰਚ ਚੁੱਕੀ ਹੈ 4% ਦੇ ਉੱਤੇ ਆਲਮੋਸਟ ਡਬਲ ਦੇ ਉੱਤੇ। ਸੋ ਆਫ ਕੋਰਸ ਰੇਟ ਵਧਾਇਆ ਹੀ ਜਿਹੜੀ ਹੈ ਇਕੋਨਮੀ ਕੰਟਰੋਲ 'ਚ ਆਉਣੀ ਹੈ ਤੇ ਜੇ ਹੁੰਦਾ ਹੈ ਤੇ ਆਈ ਥਿੰਕ ਲੋਕਾਂ ਨੂੰ ਫੀਲ ਤੇ ਲੱਗੇਗਾ ਇਟਸ ਗੋਇੰਗ ਟੂ ਮਾੜਾ ਮੋੜਾ ਇੰਪੈਕਟ ਤੇ ਪਏਗਾ ਪਰ ਓਵਰਆਲ ਇਕੋਨਮੀ ਵਾਸਤੇ ਉਹ ਬਿਹਤਰ ਹੋਏਗਾ ਜੇ ਰੇਟ ਇਸ ਟਾਈਮ ਵੱਧਦੇ ਨੇ। ਜੀਡੀਪੀ ਗਰੋਥ ਕਿੰਨੀ ਕੁ ਜਿਹੜੀ ਉਹ ਨਜ਼ਰ ਆ ਰਹੀ ਹੈ? ਆਈ ਥਿੰਕ 2% ਦੇ ਇਰਦ ਗਿਰਦ ਸ਼ਾਇਦ ਹਾਂਜੀ ਦੱਸੀ ਜਿਹੜੀ ਉਹ ਜਾ ਰਹੀ ਆ। ਤਕਰੀਬਨ ਜਨਵਰੀ ਤੋਂ ਆਪਾਂ ਲਾ ਲਈਏ ਤਾਂ 2% ਦੇ ਉੱਤੇ 2% ਦੇ ਲਾਗੇ ਚਾਗੇ ਆਪਣੀ ਜਿਹੜੀ ਚੱਲਦੀ ਪਈ ਹੈ ਜੇ ਆਪਾਂ ਸ਼ੁਰੂ ਤੋਂ ਗੱਲ ਕਰੀਏ ਜਨਵਰੀ। ਇਹਦਾ ਕੀ ਮਤਲਬ ਇਹਦਾ ਫਿਰ ਕੀ ਮਤਲਬ ਆ? ਇਜ਼ ਇਟ ਅ ਗੁੱਡ ਸਾਈਨ ਫॉर ਇਕਨੋਮੀ? ਸੋ ਆਈ ਮੀਨ ਡੈਫੀਨਿਟਲੀ ਇਟਸ ਅ ਗੁੱਡ ਸਾਈਨ ਇਹਦੇ ਵਿੱਚ ਬਿਕੋਜ਼ ਇਹਦੇ ਸਿਰਫ ਜੀਡੀਪੀ ਨਹੀਂ ਹੈਗੀ, ਮਲਟੀਪਲ ਫੈਕਟਰਸ ਨੇ ਜਿਹੜੇ ਗੁੱਡ ਇਕਨੋਮੀ ਨੂੰ ਵਿੱਚ ਫੈਕਟਰ ਇਨ ਕਰਦੇ ਨੇ। ਸੋ ਜੀਡੀਪੀ ਡੈਫੀਨਿਟਲੀ ਇੱਕ ਇੰਡੀਕੇਸ਼ਨ ਫੈਕਟਰ ਹੈਗਾ। ਬਾਕੀ ਤੁਹਾਡੀ ਲੇਬਰ ਮਾਰਕੀਟ, ਇਨਫਲੇਸ਼ਨ, ਬੋਰੋਇੰਗ ਕਾਸਟ ਤੇ ਓਵਰਆਲ ਜਿਹੜਾ ਕੰਜ਼ਿਊਮਰ ਡੈਟ ਹੈ ਇਹ ਸਾਰੇ ਜਿਹੜੇ ਮਲਟੀਪਲ ਫੈਕਟਰਸ ਨੇ ਕਰਦੇ ਨੇ। ਸੋ ਜੀਡੀਪੀ ਪੋਜ਼ਿਟਿਵ ਫੈਕਟਰ ਜਾਂਦੀ ਪਈ ਹੈ। ਓਵਰਆਲ ਸਟਾਕ ਮਾਰਕੀਟ ਉਹ ਵੀ ਪਿਛਲੇ ਤੁਸੀਂ ਦੇਖੋ ਕਈ ਹਫ਼ਤਿਆਂ ਤੋਂ ਆਫ ਕੋਰਸ ਵੋਲੇਟਾਈਲ ਹੈਗੀ ਹੈ ਪਰ ਉੱਪਰ ਨੂੰ ਜਾਂਦੀ ਪਈ ਹੈ। ਬੌਂਡ ਮਾਰਕੀਟ ਵੀ ਸਟਰੋਂਗ ਚੱਲਦੀ ਪਈ ਹੈ ਕਿਉਂਕਿ ਮਾਰਕੀਟ 'ਚ ਵੋਲੇਟਿਲਿਟੀ ਜ਼ਿਆਦੀ ਹੈ ਤੇ ਪਰ ਅਜੇ ਵੀ ਜਿਹੜਾ ਸਭ ਤੋਂ ਵੱਡਾ ਜਿਹੜਾ ਇਸ਼ੂ ਹੈ ਉਹਦੇ ਵਿੱਚ ਇਹੀ ਹੈ ਕਿ ਜਿਹੜੀ ਨਾ ਸਟਬਨ ਇਨਫਲੇਸ਼ਨ ਦਾ ਪ੍ਰੈਸ਼ਰ ਆ ਉਹ ਜ਼ਿਆਦਾ ਬਣਿਆ ਹੋਇਆ ਔਰ ਜਿੱਦਾਂ ਆਪਾਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਇੰਟਰਸਟ ਰੇਟ ਵੱਧ ਜਾਂਦੇ ਨੇ ਤੇ ਉਹਦਾ ਜਿਹੜਾ ਮਾਰਕੀਟ ਦੇ ਉੱਤੇ ਠੀਕ ਹੈ ਇਨਫਲੇਸ਼ਨ ਤੇ ਕੰਟਰੋਲ ਹੋਏਗੀ ਪਰ ਓਵਰਆਲ ਜਿਹੜੀ ਮਾਰਕੀਟ ਹੈ ਕਿਉਂਕਿ ਬੋਰੋਇੰਗ ਪਾਵਰ ਵੱਧ ਜਾਣੀ ਹੈ। ਚਾਹੇ ਤੁਸੀਂ ਕਿਸੇ ਤਰ੍ਹਾਂ ਦਾ ਲੋਨ ਲੈਣਾ ਗੱਡੀਆਂ ਕਾਰਾਂ ਕ੍ਰੈਡਿਟ ਕਾਰਡ ਦਾ ਜਿਹੜਾ ਤੁਸੀਂ ਲੋਨ ਲੈਣਾ ਓਵਰਆਲ ਦਾ ਇੰਪੈਕਟ ਆ ਜਿਹੜਾ ਉਹ ਨੈਗੇਟਿਵਲੀ ਬਹੁਤ ਜ਼ਿਆਦਾ ਪੈਣਾ ਔਰ ਫੈਡ ਨੂੰ ਇਹੀ ਧਿਆਨ ਰੱਖਣਾ ਪੈਂਦਾ ਕਿ ਜਦੋਂ ਵੀ ਇੰਟਰਸਟ ਰੇਟ ਵਧਾਈਏ ਉਹ ਇੰਨਾ ਨਾ ਵਧਾ ਦਈਏ ਕਿ ਮਾਰਕੀਟ ਜਿਹੜੀ ਟੋਟਲ ਰਿਸੈਸ਼ਨ ਚਲ ਜਾਏ। ਸੋ ਬੜਾ ਡੈਲੀਗੇਟ ਇਟਸ ਆਲਮੋਸਟ ਸਰਜੀਕਲ ਹੁੰਦਾ ਕਿ ਜਿੱਦਾਂ ਕਿ ਤੁਹਾਨੂੰ ਉਹਨਾਂ ਕੁ ਵਧਾਉਂਦੇ ਰਹੀਏ ਔਰ ਦੇਖਦੇ ਰਹੀਏ ਕਿ ਹਾਂ ਵੀ ਅਜੇ ਇਕਨੋਮੀ ਸਾਹ ਲੈਂਦੀ ਪਈ ਹੈ। ਸੋ ਉਹ ਵੀ ਇੱਕ ਵੱਡਾ ਫੈਕਟਰ ਹੈ ਔਰ ਬਾਕੀ ਜਿਹੜਾ ਸਭ ਤੋਂ ਵੱਡਾ ਇਸ ਟਾਈਮ ਜਿਹੜਾ ਫੈਕਟਰ ਹੈ ਜਿਹਨੂੰ ਅੱਗੇ ਗਾਹੇ ਬਗਾਹੇ ਟੱਚ ਕਰਦੇ ਰਹਿੰਦੇ ਆ ਉਹ ਹੈਗੀ ਹੈ ਕਿ ਜਿਹੜਾ ਆਲਮੋਸਟ $19 ਟ੍ਰਿਲੀਅਨ ਜਿਹੜਾ ਕੰਜ਼ਿਊਮਰ ਡੈਟ ਹੈਗਾ ਅੱਜ ਤੱਕ। ਦਿਸ ਇਜ਼ ਲਿਟਰਲੀ the highest household debt in history of any country ਅਜੇ ਤੱਕ ਦਾ। ਇਹ ਕੀ ਸਿਗਨੀਫਾਈ ਜਿਹੜਾ ਇਸ ਟਾਈਮ ਕਰ ਰਿਹਾ? ਹਰ ਸਾਲ ਇਹ ਡੈਟ ਵੱਧਦਾ ਜਾ ਰਿਹਾ ਜਦ ਕਿ ਸਭ ਨੂੰ ਪਤਾ ਵੀ ਇਹ ਇਵੈਂਚੁਅਲੀ ਇਟ ਮਾਈਟ ਬਾਈਟ ਯੂ ਇਨ ਦਾ ਬੈਕ ਵੀ ਇਹ ਸਾਰੀਆਂ ਚੀਜ਼ਾਂ ਨੁਕਸਾਨ ਕਰ ਸਕਦੀਆਂ ਆ। ਕੀ ਲੋਕ ਸਪੈਂਡਿੰਗ ਤੋਂ ਫਿਰ ਵੀ ਨਹੀਂ ਹਟ ਰਹੇ? ਕੀ ਆਦਤਾਂ ਇਦਾਂ ਦੀਆਂ ਪੈ ਚੁੱਕੀਆਂ ਆ ਜਾਂ ਮਾਰਕੀਟ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਪੁਸ਼ ਕਰਦੀ ਹੈ? ਦੇਖੋ ਸਾਰੀ ਚੀਜ਼ਾਂ ਨੇ ਇਟਸ ਕੰਬੀਨੇਸ਼ਨ ਆਫ ਆਲ ਜਿਹਦੇ 'ਚ ਖਰਚੇ ਬਿਲਕੁਲ ਜਿਹੜੇ ਹੈਗੇ ਨੇ। ਜੇ ਹੁਣ ਤੁਹਾਡੀ ਹਾਊਸ ਹੋਲਡ ਡੈਟ ਹੈ ਜਿਹਦੇ 'ਚ ਘਰ ਦੀ ਮੌਰਗੇਜ ਦੀ ਪੇਮੈਂਟਾਂ ਨੇ ਗੱਡੀ ਦੀ ਪੇਮੈਂਟ ਨੇ ਤੇ ਤੁਸੀਂ ਉਹਨੂੰ ਅਵੋਇਡ ਨਹੀਂ ਕਰ ਸਕਦੇ। ਉਹ ਡੈਟ ਉੱਥੇ ਹੀ ਹੈ। ਮਤਲਬ ਜੇ ਡੈਟ ਨੂੰ ਤੁਸੀਂ ਪੇ ਆਫ ਕਰਕੇ ਘਟਾਉਂਦੇ ਹੋ ਔਰ ਜੇ ਮਾਰਕੀਟ ਦੇ ਵਿੱਚ ਮੂਵਮੈਂਟ ਜ਼ਿਆਦਾ ਹੁੰਦੀ ਹੈ ਤੇ ਐਟਲੀਸਟ ਲੋਕੀ ਘਰ ਵੇਚਦੇ ਨੇ ਨਵੇਂ ਖਰੀਦਦੇ ਨੇ ਤੇ ਉਹਦੇ ਨਾਲ ਰੋਟੇਸ਼ਨ ਜ਼ਿਆਦਾ ਹੁੰਦੀ ਹੈ। ਇਸ ਟਾਈਮ ਉਹ ਵੀ ਇੱਕ ਤਰ੍ਹਾਂ ਦਾ ਥੋੜਾ ਜਿਹਾ ਸਟੈਗਨੇਸ਼ਨ ਉਹਦੇ 'ਚ ਆਈ ਹੋਈ ਹੈ ਤੇ ਬਾਕੀ ਲੋਕਾਂ ਦੀ ਜਿਹੜੀ ਬਾਇੰਗ ਪਾਵਰ, ਬੋਰੋਇੰਗ ਪਾਵਰ, ਇਨਫਲੇਸ਼ਨ ਦੇ ਨਾਲ ਜਿਹੜਾ ਕਿਉਂ ਹਰ ਚੀਜ਼ ਮਹਿੰਗੀ ਹੋ ਗਈ ਹੈ ਅੱਗੇ ਦੇ ਹਿਸਾਬ ਨਾਲ। ਜੇ ਮੈਂ $1 ਲੱਖ ਬਣਾਉਣਾ ਹਾਂ ਅੱਜ ਵੀ $1 ਲੱਖ ਬਣਾਉਣਾ
ਇਟ ਡਸਨਟ ਗੋ ਦੈਟ ਫਾਰ। ਹੋਰ ਜਿਹੜਾ ਨਹੀਂ ਉਹਨਾਂ ਫਾਰ ਜਾਂਦਾ ਤਾਂ ਰੈਸਟ ਜਿਹੜੀਆਂ ਮੇਰੀ ਨੀਡਸ ਹੈਗੀਆਂ ਨੇ, ਆਈ ਹੈਵ ਟੂ ਕੋਪ ਅਪ ਵਿਦ ਦਿਸ ਨੀਡਸ ਡੈਟ ਦੇ ਨਾਲ, ਚਾਹੇ ਮੈਂ ਗੱਡੀ ਤੇ ਵੱਡੇ ਡੈਟ ਲਾਂ। ਔਰ ਜੇ ਮੰਨ ਲਓ ਕਿ ਜੇ ਗੱਡੀ ਅੱਜ ਤੋਂ 5 ਸਾਲ ਜਾਂ 10 ਸਾਲ ਪਹਿਲਾਂ ਜਿਹੜੀ ਗੱਡੀ 15,000 ਦੀ ਆਉਂਦੀ ਸੀ, ਜਾਂ ਜੋ 25,000 ਦੀ ਆਉਂਦੀ ਪਈ ਹੈ, ਡੈਫੀਨਿਟਲੀ ਉਹ 25,000 ਦਾ ਜਿਹੜਾ ਐਕਸਟਰਾ 10,000 ਦਾ ਡੈਟ ਆ ਉਹ ਮੇਰਾ ਵਧਿਆ, ਔਰ ਥਰੂ ਆਊਟ ਇਕੋਨਮੀ ਵਧਿਆ, ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਹਾਊਸਿੰਗ ਦੀ, ਉਹ ਪ੍ਰਾਈਸਿਸ ਵਧੇ ਨੇ, ਔਰ ਰਿਵਾਰ ਕਰਕੇ ਜਿਹੜਾ ਸਾਰੀ ਹੀ ਇਕੋਨਮੀ ਦੇ ਉੱਤੇ, ਜਿਹਦੇ 'ਚ ਹੁਣ ਜੇ ਗੱਡੀਆਂ ਲੋਕੀ ਚਲਾਉਂਦੇ ਪਏ ਨੇ ਤੇ ਆਫਕੋਰਸ ਉਹਦੇ ਨਾਲ ਤੇਲ ਦਾ, ਔਰ ਤੇਲ ਦੇ ਨਾਲ ਥਰੂ ਆਊਟ ਸਾਰਾ ਵਧਿਆ ਪਿਆ, ਸਾਰਾ ਖਰਚੇ ਵਧੇ ਨੇ, ਪਰ ਇਨਕਮ ਉਸ ਹਿਸਾਬ ਨਾਲ ਨਹੀਂ ਵਧੀ। ਹੁਣ ਤੁਸੀਂ ਖਰਚੇ ਇੱਕ ਲੈਵਲ ਤੱਕ ਕੰਟਰੋਲ ਕਰ ਸਕਦੇ ਹੋ, ਪਰ ਬੇਸਿਕ ਨੈਸੈਸਿਟੀਜ਼ ਨੇ ਤੁਹਾਨੂੰ ਉਹਨਾਂ ਨੇ ਤੁਹਾਨੂੰ ਚਲਾਉਣੀਆਂ ਪੈਣੀਆਂ ਨੇ, ਔਰ ਉਹਦੇ ਵਾਸਤੇ ਉਹ ਜਿਹੜਾ ਤੁਸੀਂ ਹੌਲੀ 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 ਆਪਣਾ ਜਿਹੜਾ ਡੈਟ ਹੈ ਐਕਿਊਮੂਲੇਟ ਹੁੰਦਾ ਰਹਿੰਦਾ, ਉਹ ਵੱਧਦਾ ਰਹਿੰਦਾ। ਅਨਫੋਰਚੂਨੇਟਲੀ ਇਹ ਸਿਚੁਏਸ਼ਨ ਜਿਹੜੀ ਹਾਲਾਤ ਇਹ ਇਸ ਟਾਈਮ ਬਣੀ ਹੋਈ। ਅੱਛਾ, ਜੋ ਤੁਸੀਂ ਦੱਸਿਆ ਵੀ ਇੱਕ ਪਾਸੇ ਡੈਟ ਇੰਨਾ ਜ਼ਿਆਦਾ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ, ਦੂਜੇ ਪਾਸੇ ਮਾਰਕੀਟਸ ਦਾ ਤੁਸੀਂ ਜ਼ਿਕਰ ਕੀਤਾ ਵੀ ਉਹ ਉੱਤੇ ਵੱਲ ਨੂੰ ਜਾ ਰਹੀ ਹੈ, ਜਦ ਕਿ ਇੰਨੇ ਕੌਨਫਲਿਕਟ ਆ, ਇੰਨੇ ਜ਼ਿਆਦਾ ਵੀ ਕੁਝ ਕੰਕਰੀਟ ਜਿਹੜਾ ਉਹ ਨਜ਼ਰ ਨਾ ਆਉਣ ਦੇ ਬਾਵਜੂਦ ਵੀ ਉਹ ਸਾਰੀਆਂ ਚੀਜ਼ਾਂ ਆ। ਕੀ ਇਸ ਟਾਈਮ ਮਾਰਕੀਟ ਦੇ ਵਿੱਚ ਕੋਗਨੀਟਿਵ ਡਿਸੋਨੈਂਸ ਜਿਹੜੀ ਉਹ ਚੱਲ ਰਹੀ ਆ, ਸਾਰਾ ਚੀਜ਼ਾਂ ਸਾਹਮਣੇ ਹੋਣ ਦੇ ਬਾਵਜੂਦ ਵੀ ਆਪਾਂ ਅੱਖਾਂ ਮੀਟ ਕੇ ਬੈਠੇ ਆ, ਵਿਲ ਸਟ੍ਰੇਟ ਅਪ ਟ੍ਰੇਡਿੰਗ ਅੰਨੇਵਾ? ਵੈਲ ਦੇਖੋ, ਟੂ ਸਮ ਐਕਸਟੈਂਟ ਯੈਸ, ਜੇ ਤੁਸੀਂ ਕੋਟਲੀ ਪੋਲੀਟੀਸ਼ੀਅਨਸ ਨੂੰ ਫੋਲੋ ਕਰੋ ਜਾਂ ਇਹੀ ਦੇਖੋ ਕਿ ਤੁਹਾਨੂੰ ਪੋਲੀਟੀਸ਼ੀਅਨਸ ਹੀ ਇਹ ਤੋਂ ਨਿਜਾਤ ਪਾਉਣਗੇ, ਇਰਰਿਸਪੈਕਟਿਵ ਤੁਸੀਂ ਕਿਹੜੀ ਕੰਟਰੀ ਜਾਂ ਕਿਹੜੇ ਪੋਲੀਟੀਸ਼ੀਅਨ ਦੀ ਗੱਲ ਕਰਦੇ ਹੋ, ਆਫ ਕੋਰਸ। ਪਰ ਓਵਰਆਲ ਆਈ ਥਿੰਕ ਜਿੱਦਾਂ ਅੱਗੇ ਵੀ ਗੱਲ ਕੀਤੀ ਹੈ ਕਿ ਇੱਕ ਜਿਹੜੀ ਇੰਪੋਰਟੈਂਟ ਜਿਹੜੀ ਮਾਰਕੀਟ ਦੇ ਵਿੱਚ ਨਾ ਜਿਹੜੀ ਅਨਸਰਟਨਟੀ ਕ੍ਰੀਏਟ ਜਾਣ ਕੇ ਕੀਤੀ ਜਾ ਰਹੀ ਹੈ, ਹਰ ਰੋਜ਼ ਕੀਤੀ ਜਾ ਰਹੀ ਹੈ। ਜਿੱਦਾਂ ਅੱਗੇ ਵੀ ਤੁਸੀਂ ਵੀ ਨਿਊਜ਼ ਕਵਰ ਕੀਤਾ ਕਿ ਕਰੰਟ ਪ੍ਰੈਜ਼ੀਡੈਂਟ ਟਰੰਪ ਨੇ ਬਹੁਤ ਲੈਵਲ ਤੇ ਜਿਹੜੇ ਸਟਾਕ ਖਰੀਦੇ ਨੇ, ਐਂਡ ਐਵਰੀਵਨ ਜਿਹੜੇ ਉਹਨਾਂ ਦੇ ਕਲੋਜ਼ ਨੇ ਉਹ ਬੈਨੀਫਿਟ ਕਰਦੇ ਪਏ ਨੇ। ਮੈਂ ਉਸ ਲੈਵਲ ਨੂੰ ਨਾ ਜਾਂਦਾ ਹੋਇਆ ਓਵਰਆਲ ਜਿਹੜੀ ਮਾਰਕੀਟ ਮੈਨੀਪੂਲੇਸ਼ਨ ਹੈ, ਜੇ ਅੱਜ ਆਪਾਂ ਰੇਟ ਕਰੀਏ ਤਾਂ ਵੱਧ ਗਏ ਨੇ। ਉਸ ਮਾਰਕੀਟ ਮੈਨੀਪੂਲੇਸ਼ਨ ਦੇ ਵਿੱਚ ਵੀ ਮੈਜੋਰਿਟੀ ਜਿਹੜੇ ਲੋਕੀ ਨੇ ਜਾਂ ਤੇ ਉਹ ਪਾਰਟਿਸਿਪੇਟ ਕਰਦੇ ਪਏ ਨੇ knowingly ਜਾਂ unknowingly, or they are caught in between the crossfires. So option ਲੋਕਾਂ ਕੋਲ ਜ਼ਿਆਦਾ ਹੈ ਨਹੀਂ ਇਸ ਟਾਈਮ ਇਸ ਚੱਕਰ ਦੇ ਵਿੱਚ। ਔਰ ਬਾਕੀ ਜੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਕਿਸੇ ਨਾ ਕਿਸੇ ਲੈਵਲ ਦੇ ਵਿੱਚ ਥੋੜਾ ਜਿਹਾ ਸਾਡੀ ਕਮਿਊਨਿਟੀ ਦਾ ਜਿਹੜਾ ਇੱਕ, ਔਰ ਹਰ ਕਮਿਊਨਿਟੀ ਦਾ ਹੁੰਦਾ, ਜਿੱਦਾਂ ਜੇ ਆਪਾਂ ਅੱਗੇ ਵੀ ਆਫੇਅਰ ਵੀ ਗੱਲ ਕਰ ਰਹੇ ਹਾਂ ਕਿ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਬੈਂਕਿੰਗ ਦਾ ਨਵਾਂ ਬਿੱਲ ਆਇਆ। ਸੋ ਜਿੱਦਾਂ ਜੇ ਆਪਾਂ ਗੱਲ ਕਰੀਏ ਹਿਸਪੈਨਿਕ ਕਮਿਊਨਿਟੀ ਦਾ, ਤਾਂ ਮੈਜੋਰਿਟੀ ਹਿਸਪੈਨਿਕ ਕਮਿਊਨਿਟੀ ਜਿਹੜੇ ਆਪਣੇ ਪੈਸੇ ਨੇ ਉਹ ਕੈਸ਼ ਤੇ ਖਰਚਦੇ ਰਹੇ ਨੇ ਹਮੇਸ਼ਾ, ਸ਼ੁਰੂ ਤੋਂ ਲੈ ਕੇ ਅਜੇ ਤੱਕ ਵੀ, ਬਿਕੋਜ਼ ਬੜਾ ਚਿਰ ਤੱਕ ਵਿਚਾਰੇ ਇਲੀਗਲ ਰਹਿੰਦੇ ਹਨ, ਦੇयर इज नॉट अ ਵੇ ਟੂ ਓਪਨ ਅ ਬੈਂਕ ਅਕਾਊਂਟ, ਤੇ ਉਹਨਾਂ ਦੀ ਆਦਤ ਪੈ ਜਾਂਦੀ ਹੈ। ਔਰ ਉਹ ਜਦੋਂ ਲੋਕੀ ਪੈਸੇ ਕੈਸ਼ ਖਰਚ ਕਰਦੇ, ਜਨਰਲੀ ਦੇ ਲਿਵ ਇਨ देयर ਮੀਨਸ, ਪਰ ਜਦੋਂ ਤੁਸੀਂ ਇੱਕ ਵਾਰੀ ਬੋਰੋ ਕਰਨਾ ਸ਼ੁਰੂ ਕਰ ਦਿੰਦੇ ਹੋ, ਫਿਰ ਬੋਰੋ ਦੇ ਵਿੱਚ ਤੁਹਾਡੀ ਕੋਈ ਲਿਮਿਟ ਨਹੀਂ ਹੁੰਦੀ, ਤੁਸੀਂ ਕਿੰਨਾ ਬੋਰੋ ਕਰਨਾ। ਸੋ ਪਲੱਸ ਸਾਡੀ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਵਿੱਚ ਇਹ ਹੁੰਦਾ ਕਿ ਜਿੰਨਾ ਮਰਜ਼ੀ ਬੋਰੋ ਕਰ ਲਈਏ, ਪਰ ਸਾਡੀ ਬੱਲੇ ਜਿਹੜੀ ਕਮਿਊਨਿਟੀ ਵਿੱਚ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਜਿਹੜੀ ਨਵੀਂ ਜਨਰੇਸ਼ਨ ਆਈ ਹੈ ਜਨਜ਼ੀ, ਉਹ ਆਈ ਥਿੰਕ ਸਾਡੀ ਜਨਰੇਸ਼ਨ ਨਾਲ ਕਾਫੀ ਜ਼ਿਆਦਾ ਸੁਹਿਰਦ, ਉਹ ਇਸ ਭੇਡ ਚਾਲ 'ਚ ਨਹੀਂ ਪੈਂਦੀ, ਪਰ ਕਿਤੇ ਨਾ ਕਿਤੇ ਸਾਡੇ ਭਾਈਚਾਰੇ 'ਚ ਇਹ ਪਰਸਨਲ ਪ੍ਰੋਬਲਮ ਵੀ ਹੈਗੀ ਹੈ ਕਿ ਜਿੱਥੇ ਆਪਣੀ ਅਰਨਿੰਗ ਤੋਂ ਜ਼ਿਆਦਾ ਅਸੀਂ ਸ਼ੋਅ ਕਰਨਾ ਚਾਹੁੰਦੇ ਹਾਂ ਕਿ ਵੀ ਆਰ ਡੂਇੰਗ ਮਚ ਬੈਟਰ ਦੈਨ ਵੀ ਰੀਅਲੀ ਆਰ। ਸੋ ਉਹ ਜਿਹੜਾ ਓਵਰਆਲ ਡੈਟ ਦਾ ਜਿਹੜਾ ਵੱਡਾ ਮੁਸੀਬਤ ਬਣਦੀ ਹੈ, ਕਿਉਂਕਿ ਅਸੀਂ ਇਸ ਕੰਮ ਦੇ ਵਿੱਚ ਵੀ ਹੈਗੇ ਹਾਂ, ਡੈਟ ਸੈਟਲਮੈਂਟ ਦੇ, ਸਾਨੂੰ ਪਰਸਨਲੀ ਪਤਾ ਲੱਗਦਾ ਕਿ ਬੜੇ ਐਸੇ ਕਈ ਸਾਡੇ ਕਲਾਇੰਟ ਨੇ, ਵਿਦਆਊਟ ਮੈਂਸ਼ਨਿੰਗ ਐਨੀ ਨੇਮ, ਕਹਿਣ ਨੂੰ ਖੱਬੀ ਖਾਂ ਬੜੇ ਪੋਪੂਲਰ, ਬੜੇ ਮਸ਼ਹੂਰ ਨੇ ਸਾਰੀ ਕਮਿਊਨਿਟੀ ਦੇ ਵਿੱਚ, ਪਰ ਇਫ ਯੂ ਗੋ ਇਨ ਦਾ ਬੈਕ, ਉਹ ਸਿਰਫ ਤੇ ਸਿਰਫ ਸਾਰਾ ਡੈਟ ਮਿਲੀਅਨਰ ਜਾਂ ਡੈਟ ਬਿਲੀਅਨਰ ਬਣੇ ਹੋਏ ਨੇ। ਸੋ ਦੈਟ ਇਜ਼ ਅ ਪ੍ਰੋਬਲਮ ਐਜ਼ ਵੈਲ। ਸੋ ਇੱਥੇ ਤੁਸੀਂ ਕੀ ਟਿਪਸ ਦੇਣਾ ਚਾਹੁੰਦੇ ਆ ਲੋਕਾਂ ਨੂੰ ਜਿਹੜੇ ਇਸ ਟਾਈਮ ਸੁਣ ਵੀ, ਆਈ ਨੋ ਇਹ ਕਹਿਣਾ ਤਾਂ ਸੌਖਾ ਹੀ ਆ, ਵੀ ਲਿਵ ਵਿਦਿਨ ਦਾ ਮੀਨਸ, ਈਜ਼ੀਅਰ ਸੈਡ ਦੈਨ ਡਨ। ਕੀ ਕੋਈ ਟਿਪ ਹੈਗੀ ਹੈ, ਕਿਹੜੀ ਚੀਜ਼ ਤੁਸੀਂ ਕੋਈ ਦੱਸਣਾ ਚਾਹੁੰਦੇ ਹੋ, ਵਨ ਟਿਪ ਐਟ ਅ ਟਾਈਮ? ਆਈ ਥਿੰਕ ਕਿ ਥੋੜਾ ਜਿਹਾ ਆਪਣੀ ਸੋਚ ਨਾਲ, ਆਪਣੀ ਰਿਸਰਚ ਨਾਲ, ਆਪਣੀ ਐਜੂਕੇਸ਼ਨ ਨਾਲ ਚੱਲੀਏ, ਬਜਾਏ ਕਿ ਚਲੋ ਲਿਵ ਇਨ ਮੀਨਸ ਦੈਟ ਆਲਵੇਜ਼ ਬੀਨ ਲਾਈਕ ਦੈਟ, ਉਹ ਤਾਂ ਹਮੇਸ਼ਾ ਹੀ, ਅੱਜ ਵੀ, ਅੱਜ ਤੋਂ 100 ਸਾਲ ਪਹਿਲਾਂ ਵੀ ਇਹੀ, ਔਰ ਅੱਜ ਤੋਂ 1000 ਸਾਲ ਬਾਅਦ ਵੀ ਰਹਿਣਾ ਕਿ ਯੂ ਹੈਵ ਟੂ ਲਿਵ ਇਨ ਯਰ ਮੀਨਸ ਆਫ ਕੋਰਸ। ਪਰ ਬਿਯੋਂਡ ਲਿਵਿੰਗ ਇਨ ਯਰ ਮੀਨਸ ਥੋੜਾ ਜਿਹਾ ਮਾਰਕੀਟ ਜਿਹੜੀ ਮੈਨੀਪੂਲੇਸ਼ਨ ਨੂੰ ਆਪਾਂ ਉਹਨੂੰ ਅੰਡਰਸਟੈਂਡ ਕਰੀਏ,
ਜੇ ਆਪਾਂ ਮਾਰਕੀਟ 'ਚ ਪੈਸੇ ਇਨਵੈਸਟ ਵੀ ਕਰਨੇ ਆ ਤੇ ਇਸ ਚੱਕਰ 'ਚ ਕਿਸੇ ਵੀ ਭੇਡ ਚਾਲ 'ਚ ਆਪਾਂ ਨਾ ਪਈਏ, ਚਾਹੇ ਉਹ ਆਪਣੀ ਸ਼ੋਅ ਆਫ ਦੀ ਹੈਗੀ ਹੈ, ਚਾਹੇ ਸਟਾਕ ਖਰੀਦਣੇ ਹੈ, ਚਾਹੇ ਬੌਂਡ ਖਰੀਦਣੇ ਹੈ, ਚਾਹੇ ਰੀਅਲ ਸਟੇਟ ਖਰੀਦਣੀ ਹੈ। ਸੋ ਡੂ ਯੂਰ ਸਰਚ ਤੇ ਆਪਣਾ ਕਿਹੜੇ ਇਨਵੈਸਟਮੈਂਟ ਪ੍ਰੋਪਰ ਨੇ, ਕਿਹੜੀ ਚੰਗੀਆਂ ਨੇ, ਉਹਦੇ ਵਿੱਚ ਆਪਾਂ ਉਹਦੇ ਵੱਲ ਆਪਾਂ ਫੋਕਸ ਕਰੀਏ। ਇਹ ਜ਼ਿਆਦਾ ਇੰਪੋਰਟੈਂਟ ਹੈ ਇਸ ਟਾਈਮ ਖਾਸ ਕਰਕੇ। ਕਰਜ਼ ਕੋਸ਼ਿਸ਼ ਕਰੀਏ ਕਿ ਜਿੱਥੇ ਵੀ ਆਪਾਂ ਅਵੋਇਡ ਕਰ ਸਕਦੇ ਹਾਂ ਆਪਾਂ ਕਰਜ਼ਾ ਹੋਰ ਰਿਕਵਾਇਰ ਨਾ ਕਰੀਏ। ਅੱਛਾ, ਇੱਕ ਟਾਕੋ ਟਰੇਡ ਕਰਕੇ ਨਾਮ ਜਿਹੜਾ ਉਹ ਚੱਲ ਰਿਹਾ, ਟਰੰਪ ਆਲਵੇਜ਼ ਚਿਕਨ ਆਊਟ। ਇਹ ਜਿਹੜੇ ਕਹਿੰਦੇ ਵੀ ਮਾਰਕੀਟ ਦੇ ਵਿੱਚ ਜੋ ਇਸ ਟਾਈਮ ਸਥਿਤੀ ਬਣੀ ਪਈ ਆ, ਉਹ ਕਹਿੰਦੇ ਵੀ ਇਨਵੈਸਟਰਸ ਨੂੰ ਇਹ ਨਜ਼ਰ ਆ ਰਿਹਾ ਵੀ ਚਾਹੇ ਸਿਚੁਏਸ਼ਨ ਜਿੰਨੀ ਮਰਜ਼ੀ ਮਾੜੀ ਹੈ, ਜਿੱਦਾਂ ਤੁਸੀਂ ਪਹਿਲਾਂ ਥੋੜ੍ਹੇ ਜਿਹੇ ਉਸ ਪਾਸੇ ਐਂਗਲ ਨੂੰ ਕਰ ਰਹੇ ਸੀਗੇ ਵੀ ਮੈਨੂਪੂਲੇਸ਼ਨ ਇੱਦਾਂ ਕੀਤੀ ਜਾ ਰਹੀ, ਉਹਨਾਂ ਨੂੰ ਪਤਾ ਵੀ ਮਾਰਕੀਟ ਨੇ ਦੁਬਾਰਾ ਤਾਂ ਨੂੰ ਚੜ੍ਹ ਜਾਣਾ ਵੀ ਆਪਾਂ ਇਨਵੈਸਟ ਕਰੀ ਚੱਲੀਏ, ਚੱਲ ਕੋਈ ਨਹੀਂ, ਕੁਛ ਨਾ ਕੁਛ ਜਿਹੜਾ ਉਹ ਆਪਣਾ ਬਣ ਜਾਣਾ ਆ। ਤੇ ਇਹ ਕਹਿੰਦੇ ਵੀ ਇਸ ਟਾਈਮ ਵਾਲ ਸਟਰੀਟ ਦੇ ਉੱਤੇ ਡੋਮੀਨੈਂਟ ਨੈਰੇਟਿਵ ਜਿਹੜਾ ਉਹ ਬਣਿਆ ਪਿਆ ਆ ਟਾਕੋ ਟਰੇਡ ਨੂੰ, ਜਿਹੜਾ ਉਹ ਲੈ ਕੇ, ਖਾਣ ਵਾਲਾ ਟਾਕੋ ਨਹੀਂ, ਇਹ ਦੂਸਰੇ ਜਿਹੜੇ ਉਹ ਤਰੀਕੇ ਦੇ ਨਾਲ। ਕਿਉਂਕਿ ਇੱਕ ਪਾਸੇ ਆਪਾਂ ਦੇਖ ਰਹੇ ਹਾਂ ਵੀ ਤੇਲ ਦੀਆਂ ਕੀਮਤਾਂ 100 ਬੈਰਲ ਤੋਂ ਉੱਤੇ ਹੀ ਚੱਲ ਰਹੀਆਂ ਪਿਛਲੇ ਹੁਣ ਕਈ ਮਹੀਨਿਆਂ ਤੋਂ, ਐਂਡ ਸਟਿਲ ਮਾਰਕੀਟਸ ਡੂਇੰਗ ਗੁੱਡ। ਵੀ ਆਰ ਨਾਟ ਅਗੇਂਸਟ ਵੀ ਮਾਰਕੀਟ ਗੁੱਡ ਨਾ ਕਰੇ, ਬਟ ਉਹ ਉਹਦੇ ਨਾਲ ਮੈਚ ਨਹੀਂ ਕਰ ਰਿਹਾ ਜੋ ਰਿਐਲਿਟੀ ਦੇ ਨਾਲ ਜੋ ਹੈਗਾ ਆ ਵੀ ਵਾਲ ਸਟਰੀਟ ਤੇ ਮੇਨ ਸਟਰੀਟ ਦੇ ਵਿੱਚ ਫਰਕ ਬਹੁਤ ਨਜ਼ਰ ਆ ਰਿਹਾ ਹੈ। ਦੇਖੋ ਇਹ ਤਾਂ ਉਦੋਂ ਤੱਕ ਚੱਲੀ ਜਾਣਾ, ਅਨਫੋਰਚੂਨਟਲੀ ਇੱਕ ਦਿਨ ਐਸਾ ਹੋਣਾ ਕਿ ਜਿੱਦਣ ਸਾਰਾ ਕੁਝ ਕੰਮ ਬੰਦ ਕਰ ਦੇਣਾ ਜਾਂ ਟੋਟਲੀ ਸਟਾਪ ਹੋ ਜਾਣਾ। ਸੋ ਆਈ ਥਿੰਕ ਐਟ ਦੈਟ ਪੁਆਇੰਟ ਉਸ ਟਾਈਮ ਤੋਂ ਆਪਾਂ ਡਰੀਏ ਕਿ ਜਦੋਂ ਬਿਲਕੁਲ ਮਾਰਕੀਟ ਕ੍ਰੈਸ਼ ਹੋਣੀ ਹੈ, ਬਿਕੋਜ਼ ਇਹ ਜਿਹੜੀ ਮੈਨੀਪੂਲੇਸ਼ਨ ਹੈ ਇੱਕ ਹੱਦ ਤੱਕ ਕੀਤੀ ਜਾ ਸਕਦੀ ਹੈ। ਉਹ ਹੱਦ ਇਹ ਨਹੀਂ ਪਤਾ ਆਪਾਂ ਨੂੰ 6 ਮਹੀਨੇ ਹੋ ਚੱਲਣੀ ਹੈ ਕਿ 2 ਸਾਲ ਹੋਰ ਚੱਲਣੀ ਹੈ ਜਾਂ 4 ਸਾਲ ਹੋਰ ਚੱਲਣੀ ਹੈ, ਪਰ ਮੈਨੀਪੂਲੇਸ਼ਨ ਜਿਹੜੀ ਇੱਕ ਲੈਵਲ ਤੱਕ ਚੱਲਣੀ। ਉਹਦੇ ਬਾਅਦ ਜਿੱਦਾਂ ਤੁਸੀਂ ਦੇਖੋ ਕਿ ਹਿਸਟੋਰੀਕਲੀ ਵੀ ਪਿੱਛੇ ਵੀ ਆ ਕੇ ਦੇਖੋ ਕਿ ਇਦਾਂ ਦੀ ਮੈਨੀਪੂਲੇਸ਼ਨਸ ਪਹਿਲਾਂ ਕ੍ਰਿਪਟੋ ਵਿੱਚ ਵੀ ਹੋਈ ਕਿ 20,000 ਦਾ ਲੱਖ ਤੇ ਪਹੁੰਚ ਗਿਆ, ਫਿਰ 18,000 ਤੇ ਆ ਗਿਆ, ਫਿਰ ਲੱਖ ਤੇ ਪਹੁੰਚ ਗਿਆ, ਫਿਰ 60,000 ਤੇ ਆ ਗਿਆ। ਸੋ ਕੇਅਰਫੁਲੀ ਰਹੀਏ ਜੇ ਜਿਹੜੀਆਂ ਚੀਜ਼ਾਂ ਦੇ ਉੱਤੇ ਹੈਗੀਆਂ ਨੇ। ਸੋ ਮਾਰਕੀਟ ਮੈਨੀਪੂਲੇਸ਼ਨ ਜਿਹੜੀ ਹੈ, ਮਾਰਕੀਟ ਨੂੰ ਤਾਂ ਬਹੁਤ ਫਾਇਦਾ, ਬਿਕੋਜ਼ ਯੂ ਆਰ ਲਿਟਰਲੀ ਮੇਕਿੰਗ ਮਨੀ ਆਊਟ ਆਫ ਥਿਨ ਏਅਰ। ਵਹੀ ਪੈਸਾ ਮਾਰਕੀਟ ਜੇ ਆਪਾਂ ਗੱਲ ਕਰੀਏ, ਮਾਰਕੀਟ ਦੀ ਵਾਲ ਸਟਰੀਟ ਦੀ ਗੱਲ ਕਰੀਏ, ਇਟਸ ਨਾਟ ਅ ਪ੍ਰੋਡਕਟ, ਕੋਈ ਤਾਂ ਨਾ ਉੱਥੇ ਕੋਈ ਮੈਨੂਫੈਕਚਰਿੰਗ ਹੈ, ਨਾ ਉੱਥੇ ਕੋਈ ਫਿਸ਼ਿੰਗ ਹੈ, ਨਾ ਉੱਥੇ ਕੋਈ ਐਗਰੀਕਲਚਰ ਹੈ। ਇਹ ਸਿਰਫ ਇੱਕ ਤਰ੍ਹਾਂ ਦਾ ਮਾਰਕੀਟ ਦੇ ਵਿੱਚੋਂ ਮੈਨੀਪੂਲੇਸ਼ਨ, ਇੱਕ ਤਰ੍ਹਾਂ ਜੂਏ ਨਾਲ ਕੰਪਨੀਆਂ ਦੇ ਆંકੜੇ ਆ ਨਿਰਮਲ ਮਾਨ ਜੀ ਵੀ ਉਹ ਜੋ ਕਹਿ ਦਿੰਦੇ ਉਹਦੇ ਆਧਾਰ ਦੇ ਉੱਤੇ ਮਾਰਕੀਟ ਉੱਤੇ ਥੱਲੇ ਚੱਲਦੀ ਹੈ। ਐਗਜ਼ੈਕਟਲੀ। ਸੋ ਇੱਕ ਤਰ੍ਹਾਂ ਦਾ ਇਹ ਨਾ ਵੈਰੀ ਵੈਲ ਸੋਫਿਸਟੀਕੇਟਡ ਜੂਆ ਹੈ ਤੇ ਇਸ ਟਾਈਮ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਨੇ, ਪਰ ਉਹ ਜਿਹੜਾ ਪੈਸਾ ਆ ਰਿਹਾ ਹੈ ਉਹ ਜਾਣਾ ਵੀ ਆ, ਉਹ ਤੋਂ ਕਿੱਥੋਂ ਕਵਰ ਹੋਣਾ, ਐਟ ਸਮ ਪੁਆਇੰਟ ਇਟ ਗੋਇੰਗ ਟੂ ਬੀ ਰਿਸਕੀ। ਔਰ ਹੁਣ ਜੇ ਆਪਾਂ ਇਹ ਕਹੀਏ ਕਿ ਕਦੋਂ ਹੋਣਾ, ਪਰ ਜਿਹੜੇ ਬੰਦੇ ਨੂੰ ਇਹ ਪਤਾ ਹੈ ਉਹ ਜਾਂ ਤੇ ਪ੍ਰੈਜ਼ੀਡੈਂਟ ਹੈ ਤੇ ਜਾਂ ਫਿਰ ਰੱਬ ਹੈ ਤੇ ਜਾਂ ਫਿਰ ਜਦੋਂ ਪਤਾ ਹੋਏਗਾ ਤਾਂ ਉਹ ਬਿਲੀਅਨਰ ਹੀ ਹੋਣਾ। 3,500 ਤੋਂ ਵੱਧ ਟ੍ਰੇਡ ਕੀਤੇ ਆ ਰਾਸ਼ਟਰਪਤੀ ਨੇ ਪਹਿਲੇ ਕੁਆਟਰ 'ਚ। ਇਟ ਕਮਸ ਆਊਟ ਟੂ ਬੀ ਐਵਰੀ 1 ਟ੍ਰੇਡ ਐਵਰੀ 7 ਮਿੰਟਸ। ਇੰਨਾ ਹੈਗਾ। ਮੈਨੂੰ ਲੱਗਦਾ ਨਹੀਂ ਅੱਜ ਤੱਕ ਕਿਸੇ ਵੀ ਪੋਲੀਟੀਸ਼ੀਅਨ ਨੇ देयर इज नो हिस्टोरिकल कंपैरिजन। ਹਾਂ ਐਗਜ਼ੈਕਟਲੀ। ਔਰ ਦਿਸ ਇਜ਼ ਦ ਪ੍ਰੈਜ਼ੀਡੈਂਟ, ਉਹ ਕਹਿੰਦਾ ਹੈ ਕਿ ਡਰੇਨ ਦਾ ਸਵਾਂਪ ਤੇ ਆਪਾਂ ਇਹ ਕੰਮ ਖਤਮ ਕਰਨਾ। ਤੇ ਸਾਡੇ $750 ਮਿਲੀਅਨ ਦੇ ਸਟਾਕ ਟ੍ਰੇਡ ਕੀਤੇ ਆ ਉਹਨਾਂ ਨੇ ਪਹਿਲੇ ਕੁਆਟਰ 'ਚ, ਜਿਹੜੀ ਉਹਨਾਂ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਔਰ ਜਨਰਲੀ ਤੁਸੀਂ ਵੇਖੋ ਕਿ ਮਾਰਕੀਟ ਜਿਹੜੀ ਹੁੰਦੀ ਹੈ, ਇਟਸ ਨਾਟ ਆਲਵੇਜ਼ ਬਟ 90% ਜਿਹੜੇ ਮੈਂ ਅੱਜ ਤੱਕ ਹਿਸਟੋਰੀਕਲੀ ਦੇਖੇ, ਜਦੋਂ ਪ੍ਰੈਜ਼ੀਡੈਂਟ ਟਰੰਪ ਆਏ ਇੱਥੇ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਦੋਂ ਦਾ ਇਹੀ ਚੱਲਦਾ ਪਿਆ ਕਿ ਜਨਰਲੀ ਫਰਾਈਡੇ ਨੂੰ ਮਾਰਕੀਟ ਡ੍ਰੌਪ ਹੋ ਜਾਂਦੀ ਹੈ ਔਰ ਮੰਡੇ ਨੂੰ ਦੁਬਾਰਾ ਪਿਕ ਹੋ ਜਾਂਦੀ ਹੈ। ਸੋ ਮੰਡੇ ਫਰਾਈਡੇ ਪੂਰੇ ਵੀਕਐਂਡ 'ਚ ਆਪਣਾ ਸਾਰਾ ਸਿਸਟਮ ਸੈੱਟ ਕਰਕੇ ਤੇ ਮੰਡੇ ਨੂੰ ਦੁਬਾਰਾ ਉਸ ਹਿਸਾਬ ਨਾਲ ਚੁੱਕ ਦਿੰਦੇ ਨੇ। ਉਸ ਹਿਸਾਬ ਨਾਲ ਬਿਆਨ ਆ ਜਾਂਦਾ ਹੈ। ਐਗਜ਼ੈਕਟਲੀ। ਸੋ ਮੋਸਟਲੀ ਇਹੀ ਹੁੰਦਾ ਇਹਦੇ ਵਿੱਚ ਇਹ ਨਹੀਂ ਆ ਵੀ ਇਕੱਲੇ ਇਹੀ ਹੈ, ਇਸ ਵਗਦੀ ਗੰਗਾ 'ਚ ਸਾਰਿਆਂ ਨੇ ਹੱਥ ਧੋਤੇ ਆ, ਕੀ ਡੈਮੋਕ੍ਰੇਟ ਤੇ ਕੀ ਰਿਪਬਲਿਕਨ, ਸਾਰੇ ਹੀ ਇਹੀ ਕੁਝ ਕਰਦੇ ਆ। ਥੋੜੇ ਦਿਨ ਪਹਿਲਾਂ ਮਾਈਕ ਜੌਨਸਨ ਕਹਿੰਦੇ ਸੀਗੇ, ਕਹਿੰਦੇ ਕਾਂਗਰਸਮੈਨਾਂ ਦਾ ਤਾਂ ਬਹੁਤ ਮੰਦਾ ਹਾਲ ਆ, ਵਿਚਾਰਿਆਂ ਨੇ ਪਰਿਵਾਰ ਪਾਲਣਾ, ਇਹਨਾਂ ਨੂੰ ਸਟਾਕਸ ਟ੍ਰੇਡ ਕਰਨ ਦੇਣੇ ਚਾਹੀਦੇ ਆ। ਬਿਲਕੁਲ ਬਿਲਕੁਲ। ਜੋਸ਼ ਹਾਲੀ ਜਿਹੜਾ ਸੈਨੇਟਰ ਹੈ ਕੈਂਸਸ ਤੋਂ, ਉਹ ਬਿੱਲ ਵੀ ਲੈ ਕੇ ਆਇਆ ਸੀ ਕਿ ਜਿਹੜਾ ਵੀ ਸਿਟਿੰਗ ਸੈਨੇਟਰ ਹੈ ਜਾਂ ਕਾਂਗਰਸ ਜਿਹੜਾ ਵੀ ਸਿਟਿੰਗ ਪੋਲੀਟੀਸ਼ੀਅਨ ਹੈ ਉਹ ਟ੍ਰੇਡਿੰਗ ਨਹੀਂ ਕਰ ਸਕਦਾ, ਪਰ ਉਹਨੂੰ ਸਾਰੇ ਨੇ, ਹਾਂ, ਚਾਹੇ ਉਹ ਰਿਪਬਲਿਕਨ ਹੋਏ ਚਾਹੇ ਉਹ ਡੈਮੋਕ੍ਰੇਟ, ਸਾਰਿਆਂ ਨੇ ਪ੍ਰੋਪਰਲੀ ਸਾਰਿਆਂ ਨੇ ਕੀਤਾ। ਸੋ ਇਹ ਸਭ ਮਾਮ 'ਚ ਸਾਰੇ ਨੰਗੇ ਨੇ ਔਰ ਆਈ ਥਿੰਕ ਇਹ ਚੱਲੀ ਜਾਣਾ। ਪਰ ਪ੍ਰੋਬਲਮ ਫਰਸਟ੍ਰੇਸ਼ਨ ਸਾਨੂੰ ਤੁਹਾਨੂੰ ਇਹੀ ਹੈ ਕਿ ਸਾਨੂੰ ਇਨਫੋਰਮੇਸ਼ਨ ਨਹੀਂ ਮਿਲਦੀ, ਜੇ ਸਾਨੂੰ ਮਿਲਦੀ ਹੋਈ ਤਾਂ ਆਪਾਂ ਵੀ ਇੰਜੋਏ ਕਰਦੇ। ਅੱਛਾ, ਡੈਟ ਦੀ ਪ੍ਰੋਬਲਮ ਦੀ ਤੁਸੀਂ ਗੱਲ ਕੀਤੀ ਸੀ। ਇਸ ਟਾਈਮ ਜਿਹੜੀ ਅਮਰੀਕਾ ਦੀ GDP ਆ ਉਹਦੇ ਬਰਾਬਰ ਨਿਰਮਲ ਮਾਨ ਜੀ ਡੈਟ ਪਹੁੰਚ ਗਿਆ ਆ। ਇਟਸ ਏ ਬਰੂਇੰਗ ਸਟਾਰਮ। ਇਹ ਕਿੱਥੇ ਉਹਨੂੰ ਗੱਲ ਜਾ ਰਹੀ ਆ?
ਵੇਖੋ ਇੱਕ ਤਬਕਾ ਜਿਹੜਾ ਉਹ ਫੁੱਲੀ ਆਪਟਿਮਿਸਟਿਕ ਹੈ ਕਿ ਵੀ ਹੈਵ ਦ ਬੈਸਟ ਐਡਮਿਨਿਸਟ੍ਰੇਸ਼ਨ ਐਂਡ ਬੈਸਟ ਪੀਪਲ ਇਨ ਦ ਮਾਰਕੀਟ, ਤੇ ਇੱਕ ਜਿਹੜਾ ਹੈਗਾ ਕਿ ਟੋਟਲੀ ਕੁਝ ਲੋਕੀ ਅਜੇ ਵੀ ਹੋਪਫੁਲ ਹੈਗੇ ਨੇ। ਪ੍ਰੋਬਲਮ ਇਹ ਹੈ ਕਿ ਦੇयर इज नो ਲਾਈਟ ਔਨ ਹੋਰਾਈਜ਼ਨ, ਜਿਹਦੇ 'ਚ ਐਂਡ ਆਫ ਦ ਟਨਲ ਕੋਈ ਜਾਂਦਾ ਨਜ਼ਰ ਨਹੀਂ ਆਉਂਦੀ ਪਈ। ਜੇ ਆਪਾਂ ਗੱਲ ਕਰੀਏ ਜੌਬ ਮਾਰਕੀਟ ਦੀ ਵੀ, ਬਹੁਤ ਛੋਟੀ ਜਿਹੀ ਸੈਗਮੈਂਟ ਹੈ ਜਿਹਦੇ ਵਿੱਚ ਖਾਸ ਕਰਕੇ ਜੇ ਤੁਸੀਂ ਆਪਣੀ ਹਸਪਿਟੈਲਿਟੀ ਲਾ ਲਓ ਜਾਂ ਤੁਸੀਂ ਹੈਲਥ ਕੇਅਰ ਲਾ ਲਓ, ਉਹਦੇ ਵਿੱਚ ਨੌਕਰੀਆਂ ਜ਼ਿਆਦੀਆਂ ਹੈਗੀਆਂ ਨੇ, ਬਟ everyone else is quite suffering. So ਡੈਟ ਦਾ ਐਂਡ ਹੁੰਦਾ ਇਸ ਟਾਈਮ ਕੋਈ ਨਜ਼ਰ ਨਹੀਂ ਆਉਂਦਾ ਪਿਆ। ਕੰਪਨੀਜ਼ ਆਰ ਸਪੈਂਡਿੰਗ ਬਿਕਾਜ਼ ਹੀ ਡੈਟ ਸੈਂਟਰਲ ਇੰਡਸਟਰੀ ਦੇ ਵਿੱਚ ਹੈਗੇ, ਦੇ ਆਰ ਵਾਲ ਸਟਰੀਟ ਜਿਹੜੀ ਹੈ, they are investing billions of dollars in this stress industry, billions of dollars, ਕਿ ਹਾਂ ਵੀ ਕਿ ਹੁਣ ਦੇਖੋ ਪੈਸੇ ਜਿਹੜੇ ਨੇ ਜਿਹੜੀ ਵਾਲ ਸਟਰੀਟ ਨੇ ਜਾਂ ਜਿਹੜੇ ਵੱਡੇ ਉੱਪਰ ਲੈਵਲ ਤੇ ਉਹਨਾਂ ਨੇ ਪੈਸੇ ਹਰ ਥਾਂ ਬਣਾਉਣੇ ਨੇ, ਚਾਹੇ ਉੱਤੇ ਜਾਏ ਚਾਹੇ ਥੱਲੇ ਮਾਰਕੀਟ ਆਏ, ਚਾਹੇ ਲੋਕੀ ਫਲਰਿਸ਼ ਕਰ ਰਹੇ ਨੇ ਚਾਹੇ ਲੋਕੀ ਭੁੱਖੇ ਮਰ ਰਹੇ ਨੇ। ਸੋ ਇਸ ਟਾਈਮ ਜਿਹੜਾ ਮੈਕਸਿਮਮ ਬੈਟ ਲੱਗੀ ਹੋਈ ਹੈ ਉਹ ਸਟ੍ਰੈਸ ਇੰਡਸਟਰੀ ਤੇ ਲੱਗੀ ਹੋਈ ਹੈ, ਕਿ ਜਿੱਦਾਂ ਡੈਟ ਸੈਟਲਮੈਂਟ ਦੀ ਇੰਡਸਟਰੀ ਹੈ ਜਾਂ ਕੱਲ ਨੂੰ ਫੋਰਕਲੋਜ਼ਰ ਜਿਹੜੇ ਨੇ ਉਹ ਵੱਧ ਗਏ ਨੇ, ਉਸ ਇੰਡਸਟਰੀ ਉੱਤੇ ਉਹਨੂੰ ਕਿੱਦਾਂ ਕੈਪਚਰ ਕਰਨਾ, ਹਾਊ ਦੇ ਆਰ ਗੋਇੰਗ ਟੂ ਜਿਹੜੀ ਲੋਕਾਂ ਨੇ ਪ੍ਰਾਪਰਟੀਆਂ ਇਕੱਠੀਆਂ ਕੀਤੀਆਂ ਨੇ ਉਹਨਾਂ ਨੂੰ ਦੁਬਾਰਾ ਕਿੱਦਾਂ ਐਕਵਾਇਰ ਕਰਨਾ। ਸੋ ਜਨਰਲੀ ਜਿਹੜੀ ਪੋਲੀਟੀਸ਼ੀਅਨਸ, ਇੰਡਸਟਰੀਅਲਿਸਟ ਤੇ ਵਾਲ ਸਟਰੀਟ ਹੈ, ਦੇ ਡੋਂਟ ਰੀਲੀ ਕੇਅਰ ਅਬਾਊਟ ਕਿ ਲੋਕਾਂ ਦਾ ਕੀ ਹਾਲ ਹੁੰਦਾ ਪਿਆ, ਤੇ ਉਹਨਾਂ ਨੇ ਪੈਸੇ ਵਨ ਵੇ ਨਦਰ ਬਣਾਏ ਜਾਣੇ ਨੇ। ਤੇ ਜੇ ਆਪਾਂ ਇਹ ਸੋਚੀਏ ਕਿ ਉਹਨਾਂ ਨੇ ਸਾਡਾ ਕੋਈ ਸੋਲੂਸ਼ਨ ਕਰਨਾ, ਆਈ ਡੋਂਟ ਥਿੰਕ ਕਿ ਦੈਟ ਇਜ਼ ਅ ਗੁੱਡ ਆਪਸ਼ਨ। ਪਰ ਓਵਰਆਲ ਜੇ ਆਪਾਂ ਇਸ ਟਾਈਮ ਗੱਲ ਕਰੀਏ, ਜਿੱਦਾਂ ਤੁਸੀਂ ਕਿਹਾ, ਆਈ ਡੋਂਟ ਥਿੰਕ ਕਿ ਇੱਥੇ ਕਿਤੇ ਵੀ ਦੇयर ਇਜ਼ ਲਾਈਟ ਆਫ ਐਂਡ ਆਫ ਦ ਟਨਲ ਹੈ ਨਹੀਂ। ਪਰ ਨਿਰਮਲ ਮਾਨ ਜੀ, ਜਿਹੜੀ ਯੂਐਸ ਦੀ ਇਕਨੋਮੀ ਆ ਸਰਫੇਸ ਤੇ ਸਟਰੋਂਗ ਲੱਗ ਰਹੀ ਆ, ਜੀਡੀਪੀ ਉੱਤੇ ਆ, ਮਾਰਕੀਟਸ ਰਿਕਾਰਡ ਹਾਈ ਜਿਹੜੀਆਂ ਚੱਲ ਰਹੀਆਂ ਆ, ਕਹਿਣ ਨੂੰ ਵੇਜਿਸ ਵੀ ਜਿਹੜੀਆਂ ਹੋਤੇ ਗਈਆਂ ਹੈਗੀਆਂ ਆ, ਪਰ ਅੰਡਰਨੀਥ ਕਹਿੰਦੇ ਆ ਯੂਥ ਅਨਇੰਪਲੋਇਮੈਂਟ ਵੱਧ ਗਈ, ਕੰਜ਼ਿਊਮਰ ਦਾ ਜਿਹੜਾ ਸੈਂਟੀਮੈਂਟ ਆ, ਸਪੈਂਡਿੰਗ ਆ, ਉਹ ਫੇਡ ਕਰ ਰਿਹਾ, એનર્ਜੀ ਪ੍ਰਾਈਸਿਸ ਨੇ ਤੇ ਲੋਕਾਂ ਦਾ ਲੱਕ ਤੋੜ ਕੇ ਜਿਹੜਾ ਉਹ ਇਹ ਰੱਖਿਆ ਆ। ਸੋ ਇੰਨਾ ਡਿਸਕਨੈਕਟ ਕਿੱਦਾਂ? डिस्कनेक्ट है, आई मीन देखो डिस्कनेक्ट तो है नहीं। एवरीवन हु इज इन द मार्केट, चाहे वो एनर्जी खरीद रहा है चाहे कार खरीद रहा है, एवरीवन नोज दैट, बट आई डोंट थिंक कि लोगों को कोई ऑप्शन हैगा इस टाइम कि जिदा हुण तुसीं किहा कि सारे पासे ही खलारा पिया। बट जे आपां जनरली गल करिए कि की ऑप्शंस ने, मतलब how do we fix this problem? An individual and small person, how can they fix the problem? ਅਸੀਂ ਤੇ ਪ੍ਰੋਬਲਮ ਜਿਹੜੀ ਫਿਕਸ ਕਰ ਸਕਦੇ ਹਾਂ ਆਪਣੀ ਇੰਡੀਵਿਜੂਅਲ, ਆਪਣੇ ਘਰੇਲੂ ਲੈਵਲ ਤੇ ਫਿਕਸ ਕਰ ਸਕਦੇ ਹਾਂ। ਬਿਕੋਜ਼ ਜੇ ਅਸੀਂ ਪੋਲੀਟੀਸ਼ੀਅਨਸ ਨੂੰ ਵੀ ਪਿਕ ਕਰ ਲਈਏ ਵਨ ਅਨਦਰ, ਆਈ ਡੋਂਟ ਥਿੰਕ ਕਿ ਕੋਈ ਬਹੁਤਾ ਫਰਕ ਪੈਂਦਾ, ਚਾਹੇ ਤੁਸੀਂ ਕਿਸੇ ਪੋਲੀਟੀਸ਼ੀਅਨ ਨੂੰ ਪਿਕ ਕਰ ਲਓ। ਯੂ ਕੈਨ ਐਗਰੀ ਔਰ ਡਿਸਐਗਰੀ ਵਿਦ ਵਨ ਪਾਰਟੀ ਔਰ ਵਨ ਪਰਸਨ, ਬਟ ਓਵਰਆਲ ਜਿਹੜਾ ਸੈਟਅਪ ਹੈ, ਇਹ ਜਿਹੜਾ ਸ਼ੁਰੂ ਹੋਇਆ ਹੀ ਕੰਮ, ਇਹਦਾ ਜਿਹੜਾ ਅਸਲੀ ਨੀਂਹ ਰੱਖੀ ਗਈ ਸੀ ਉਦੋਂ ਰੱਖੀ ਗਈ ਸੀ ਜਦੋਂ ਮੈਕਸਿਮਮ ਟੈਰਿਫ ਵਾਰ ਨੇ, ਜਦੋਂ ਪੈਂਡੇਮਿਕ ਦੇ ਵਿੱਚ ਲੋਕਾਂ ਨੂੰ ਬਹੁਤੇ ਪੈਸੇ ਦਿੱਤੇ ਗਏ ਔਰ ਇੰਟਰਸਟ ਰੇਟ ਸੁਪਰਫਿਸ਼ਲੀ ਘਟਾ ਦਿੱਤੇ, ਔਰ ਇਨਫਲੇਸ਼ਨ ਉਦੋਂ ਵਧੀ ਹੈ ਔਰ ਉਹ ਅਜੇ ਤੱਕ ਕੰਟਰੋਲ ਨਹੀਂ ਆਈ। ਔਰ ਲੋਕਾਂ ਨੇ ਜਿਹੜਾ ਸਿਸਟਮ ਹੈ ਉਹ ਇਹ ਕਿਉਂਕਿ ਲੋਕਾਂ ਨੂੰ ਜ਼ਿਆਦਾ ਪੈਸੇ ਆਉਣ ਲੱਗ ਪਏ, ਉਹਨਾਂ ਨੇ ਸਪੈਂਡਿੰਗ ਵੀ ਉਹਦਾ ਕਰ ਦਿੱਤੀ, ਚਾਹੇ ਉਹ ਆਮ ਛੋਟਾ ਹਾਊਸ ਹੋਲਡ ਦੇ ਇੱਕ ਇੰਡੀਵਿਜੂਅਲ ਹੀ, ਜੇ ਉਹਨੂੰ ਸਟਿਮੂਲਸ ਪੈਸੇ ਮਿਲੇ ਤਾਂ ਉਹਨਾਂ ਨੇ ਸ਼ਾਪਿੰਗ ਕਰ ਲਈ, ਜੇ ਸਮਾਲ ਬਿਜ਼ਨਸ ਵਾਲੇ ਹਨ ਤਾਂ ਉਹਨਾਂ ਨੇ ਵੀ ਆਪਣੀਆਂ, ਕਿਸੇ ਨੇ ਇਨਵੈਸਟਮੈਂਟ ਕੀਤੀ, ਕਿਸੇ ਨੇ ਗੱਡੀਆਂ ਲੈ ਲਈਆਂ, ਚਾਹੇ ਵੱਡੀਆਂ ਕਾਰਪੋਰੇਸ਼ਨ ਹਨ ਜਿਵੇਂ ਤੁਸੀਂ ਨਾ ਆਪਣੀਆਂ ਫੈਂਗ ਕੰਪਨੀਆਂ ਵੀ ਲੈ ਲਓ, ਉਹਨਾਂ ਵੀ ਪੈਸੇ ਲੈ ਕੇ ਤੇ ਉਹਨਾਂ ਦੁਬਾਰਾ ਜਾਂ ਆਪਣੇ ਸਟਾਕ ਬਾਈ ਬੈਕ ਕਰ ਲਏ, ਬੰਦੇ ਹਾਇਰ ਨਹੀਂ ਕੀਤੇ। ਹਾਂ। ਸੋ ਓਵਰਆਲ ਜਿਹੜਾ ਨਾ ਭਾਈਚਾਰੇ ਦਾ, ਬਿਕੋਜ਼ ਜਿਹੜੀ ਸਭ ਤੋਂ ਵੱਡੀ ਜਿਹੜੀ ਪੋਜ਼ਿਟਿਵ ਚੀਜ਼ ਹੀ ਇਸ ਕੰਟਰੀ ਦੀ ਵਿਚ ਡਿਫਰੈਂਸ਼ੀਏਟਡ ਅਮਰੀਕਾ ਫਰਮ ਐਵਰੀਵਨ ਐਲਸ, ਇਹਨਾਂ ਦੀ ਸਭ ਤੋਂ ਸਟਰੋਂਗੈਸਟ ਜਿਹੜੀ ਹੀ ਮਿਡਲ ਕਲਾਸ ਸੀ, ਔਰ ਮਿਡਲ ਕਲਾਸ ਜਿਹੜੀ ਹੈ ਉਹ ਮਰਦੀ ਜਾ ਰਹੀ ਹੈ ਕਿਉਂਕਿ ਸਕਵੀਜ਼ ਹੋ ਗਈ ਆ। ਐਗਜ਼ੈਕਟਲੀ, ਜੇ ਆਪਾਂ ਗੱਲ ਕਰੀਏ ਪੁਰਾਣੇ ਆਪਣੇ ਥਰਡ ਵਰਲਡ ਕੰਟਰੀਆਂ ਦੀ, ਜਿੱਥੋਂ ਅਸੀਂ ਆਏ ਆ, ਇੰਡੀਆ, ਪਾਕਿਸਤਾਨ ਜਾਂ ਉਹ ਪੂਰਾ ਸਬ ਕੰਟੀਨੈਂਟ ਜਾਂ ਅਫਰੀਕਾ, ਉੱਥੇ ਹੀ ਪ੍ਰੋਬਲਮ ਹੀ ਅਮੀਰ ਆਦਮੀ ਬਹੁਤ ਅਮੀਰ ਆ ਤੇ ਗਰੀਬ ਆਦਮੀ ਬਹੁਤ ਗਰੀਬ ਸੀ, ਤੇ ਡਿਫਰੈਂਸ ਬਹੁਤ ਜ਼ਿਆਦਾ ਸੀ। ਔਰ ਅਨਫੋਰਚੂਨੇਟਲੀ ਉਹੀ ਇੱਥੇ ਅੱਜ ਹੋਣ ਲੱਗ ਪਿਆ। ਜੇ ਆਪਾਂ ਗੱਲ ਕਰੀਏ ਕਿ ਜਿੱਦਾਂ ਹੁਣ ਇੰਡੀਆ ਦੀ ਗੱਲ ਕਰ ਲਈਏ, ਤੇ ਜਿਹੜੀ 40% ਆਫ ਜਿਹੜੀ ਵੈਲਥ ਹੈ ਉਹ ਸਿਰਫ ਟੌਪ 1% ਕੋ ਹੈਗੀ ਹੈ। ਸੋ ਇੰਡੀਆ ਇਜ਼ ਨੰਬਰ 3, ਸਾਊਥ ਅਫਰੀਕਾ ਇਜ਼ ਪ੍ਰੋਬਬਲੀ ਦਾ ਵਰਸਟ, ਜਿੱਥੇ ਸਭ ਤੋਂ ਜ਼ਿਆਦਾ ਡਿਫਰੈਂਸ ਹੈਗਾ। ਸੋ US ਜਿਹੜਾ ਇਟਸ ਆਲਸੋ ਗੈਟਿੰਗ ਵਰਸ ਡੇ ਬਾਈ ਡੇ, ਬਿਕੋਜ਼ ਹਰ ਬੰਦਾ ਜਿਹੜਾ ਗਰੀਬ ਹੈ ਉਹ ਅੱਗੇ ਨਾ ਗਰੀਬ ਹੁੰਦਾ ਜਾਂਦਾ ਪਿਆ, ਔਰ ਅਮੀਰ ਆਦਮੀ ਅਮੀਰ ਹੁੰਦਾ ਜਾਂਦਾ ਪਿਆ। ਔਰ ਅਨਫੋਰਚੂਨੇਟਲੀ ਆਪਾਂ ਵੀ ਆਪਣੇ ਮੈਜੋਰਿਟੀ ਲੈਵਲ ਦੇ ਉੱਤੇ
ਆਪਾਂ ਵੀ ਐਜ਼ ਇੰਡੀਵਿਜੂਅਲਸ ਥੋੜਾ ਜਿਹਾ ਸੁਹਿਰਦ ਹੋ ਜੀ, ਆਪਣੇ ਇੰਡੀਵਿਜੂਅਲ ਲੈਵਲ ਤੇ ਜੇ ਆਪਾਂ ਕੰਮ ਕਰਨਾ ਸ਼ੁਰੂ ਕਰੀਏ, ਆਈ ਥਿੰਕ that's what ਨਹੀਂ ਹੁਣ ਦੇਖੋ ਨਿਰਮਲਮਾਨ ਜੀ, ਤੁਹਾਨੂੰ ਵੀ ਆਇਆ ਨੂੰ ਇੰਨਾ ਚਿਰ ਹੋਇਆ, ਆਪਣੇ ਸੁਣਨ ਵਾਲੇ ਵੀ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਆ। ਕੋਈ ਵਕਤ ਸੀਗਾ ਲੋਕੀ ਸਟੋਰਾਂ ਤੇ ਵੀ ਕੰਮ ਕਰਦੇ ਕਰਦੇ ਘਰ ਵੀ ਬਣਾ ਜਾਂਦੇ ਸੀ, ਸਾਰਾ ਕੁਝ ਹੀ ਕਰ ਲੈਂਦੇ ਸੀਗੇ। ਉਹ ਰਿਐਲਿਟੀ ਰਹੀ ਨਹੀਂ, ਬਿਲਕੁਲ ਉਹ ਇੰਪੋਸੀਬਲ ਹੋ ਗਿਆ। ਉਹ ਤਾਂ ਮਤਲਬ ਕਾਸਟ ਆਫ ਲਿਵਿੰਗ ਦਾ ਕ੍ਰਾਈਸਿਸ ਇੰਨਾ ਕੁ ਵੱਡਾ ਜਿਹੜਾ ਆਪਣੇ ਸਾਹਮਣੇ ਆ ਚੁੱਕਾ ਆ ਵੀ ਉਹ ਤੋਂ ਭੱਜ ਕੇ ਜਾਈਏ ਕਿੱਥੇ। ਮਤਲਬ ਇਹ ਰਿਐਲਿਟੀ ਆ, ਕੋਈ ਇਹ ਨੈਗੇਟਿਵ ਗੱਲ ਨਹੀਂ ਹੈ, ਇਹ ਰਿਐਲਿਟੀ ਆ। ਤੁਸੀਂ ਆਪ ਦੇਖ ਲਓ ਸਾਰੇ ਜਾਣੇ, ਜਿਹੜੇ ਪ੍ਰੀ ਪੈਨੇਡੈਮਿਕ ਤੇ ਪੈਨੇਡੈਮਿਕ ਤੋਂ ਬਾਅਦ ਚ ਜਿਹੜੇ ਇੱਥੇ ਆ, ਤੁਸੀਂ ਤੁਹਾਨੂੰ ਪਤਾ ਆ ਰਿਐਲਿਟੀ ਕੀ ਆ, ਵੀ ਕਿੰਨਾ ਜ਼ਿਆਦਾ ਫਰਕ ਪੈ ਚੁੱਕਾ ਹੈ। ਐਗਜ਼ੈਕਟਲੀ ਜੇ ਆਪਾਂ ਤਾਂ ਪਿੱਛੇ ਜਾਈਏ 40s ਜਾਂ 50s ਜਾਂ 60s ਜਾਈਏ, ਇਸ ਕੰਟਰੀ ਦੇ ਵਿੱਚ ਇੱਕ ਬੰਦਾ ਨਾਰਮਲ ਜੌਬ ਕਰਕੇ, ਇੱਕ ਬੰਦਾ ਸਿਰਫ ਹਾਊਸ ਹੋਲਡ ਦਾ ਹਸਬੈਂਡ ਜੌਬ ਕਰਕੇ, ਜਿੱਦਾਂ ਬੈਕ ਇੰਡੀਆ ਹੁੰਦਾ ਸੀ, ਇੱਕ ਡੀਸੈਂਟ ਘਰ ਖਰੀਦ ਸਕਦੇ ਹਨ। ਜੇ ਆਪਾਂ ਕਰੀਏ 5 ਜਾਣਿਆਂ ਦਾ ਪਰਿਵਾਰ ਪਾਲਦੇ ਸੀਗੇ, ਬੜੇ ਸੋਹਣੇ। ਐਗਜ਼ੈਕਟਲੀ ਜਿਹੜਾ ਅੱਜ ਦੇ ਘਰ ਦੇ ਵਿੱਚ, ਜਿੱਦਾਂ ਮੈਂ ਲਾਸ ਐਂਜਲਸ ਚ ਰਹਿਣਾ, ਤੇ ਲਾਸ ਐਂਜਲਸ ਦੀ ਮਾਰਕੀਟ ਦਾ ਜਿਹੜਾ ਅੱਜ ਦਾ ਘਰ, ਜਿਹੜਾ ਮੰਨ ਲਓ ਕਿ ਲੱਖ ਸਵਾ ਨਹੀਂ ਮਿਲੀਅਨ ਤੋਂ ਲੈ ਕੇ 12 ਲੱਖ ਕਹੋ ਤੁਸੀਂ, ਸਵਾ ਲੱਖ ਦਾ ਹੋਵੇ ਤੇ ਹੁਣੇ ਲੋਕਾਂ ਨੇ ਭੱਜੇ ਹੀ ਹੋਣਾ ਉਧਰ ਨੂੰ। 12 ਲੱਖ ਮਿਲੀਅਨ, ਸਵਾ ਮਿਲੀਅਨ ਦਾ ਜਿਹੜਾ ਘਰ ਹੈ, ਉਹ ਲੇਟ 70s ਦੇ ਵਿੱਚ ਉਹੀ ਘਰ 35-40 ਹਜ਼ਾਰ ਦਾ ਸੀ। ਸੋ ਔਰ ਉਹ ਕਲਾਸ ਸਭ ਤੋਂ ਜ਼ਿਆਦਾ ਲੋਕਾਂ ਨੂੰ ਕਹਿੰਦੀ ਅੱਜ ਦੀ ਜਨਰੇਸ਼ਨ ਨੂੰ ਵੀ ਤੁਸੀਂ ਕੁਝ ਕਰਨ ਜੋਗੇ ਨਹੀਂ ਹੋ। ਐਗਜ਼ੈਕਟਲੀ। ਹੁਣ ਦੇਖੋ, ਜੇ ਹੁਣ ਇੱਥੇ ਜੇ ਜਿੱਦਾਂ ਦੇ ਐਟਲੀਸਟ ਕੈਲੀਫੋਰਨੀਆ ਦੇ ਜਿਹੜੀ ਟੈਕਸ ਲਾਜ਼ ਨੇ, ਉਹ ਐਟਲੀਸਟ ਬ੍ਰੇਕ ਦਿੰਦੀ ਹੈ ਪ੍ਰੋਪਰਟੀ ਟੈਕਸ ਦੇ ਉੱਤੇ, ਉਹ ਅਪਰੇਜ਼ਲ ਵੈਲਿਊ ਦੇ ਨਾਲ ਨਹੀਂ ਬਣਾਉਂਦੀ ਜਿੱਦਾਂ ਬਾਕੀ ਜਿਹੜਾ ਟੈਕਸਸ ਵਗੈਰਾ ਜੋ ਹੁੰਦਾ ਹੈ, ਉੱਥੇ ਤਾਂ ਬਹੁਤ ਜ਼ਿਆਦਾ ਪ੍ਰੋਪਰਟੀ ਟੈਕਸ ਆ। ਹੁਣ ਜਿਹੜਾ ਬੰਦਾ 35,000 ਦੇ ਨੇ ਘਰ ਲਿਆ, ਜਿੱਦਾਂ ਸਾਡੇ ਵੀ ਕਈਆਂ ਨੂੰ ਵਾਹ ਪੈਂਦਾ, ਤੇ ਉਹ ਸਾਲ ਦਾ ਮਾਰ ਕੇ $1,000-1,200 ਸਾਰਾ $1,500-1,600 ਟੈਕਸ ਪੇ ਕਰਦਾ ਪਿਆ। ਔਰ ਇੱਥੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਹੈ, ਉਹ $1,500-1,600 ਮਹੀਨੇ ਦਾ ਦੇਣਾ ਪੈਣ ਡਿਆ। ਤੇ ਉਹ ਜਿੰਨਾ ਨਾਟ ਇੱਕ ਚੀਜ਼ ਸਾਰੀਆਂ ਹੀ, ਔਰ ਉਸ ਹਿਸਾਬ ਨਾਲ, ਔਰ ਤੁਸੀਂ ਤਾਂ ਸਿਰਫ ਗੱਲ, ਉਹ ਤੇ ਆਪਾਂ ਨਾਰਮਲ ਗੱਲ ਕਰ ਰਹੇ ਨੇ, ਕਿ ਨਾਰਮਲ ਰੈਗੂਲਰ ਬਲੂ ਕਾਲਰ ਜੌਬ ਗੱਲ ਕਰ ਰਹੇ ਆ। ਅੱਜ ਦੀ ਡੇਟ ਦੇ ਵਿੱਚ ਤੇ ਬੰਦਾ ਜੇ 2 ਲੱਖ ਦੀ ਜੌਬ ਵੀ ਕਰ ਰਿਹਾ ਹੈ, ਤੇ ਨਿਆਣਾ ਗ੍ਰੈਜੂਏਟ ਹੋਇਆ, ਜੇ ਉਹਨੂੰ ਫਾਈਨੈਂਸ਼ੀਅਲ ਸਪੋਰਟ ਪਿੱਛੋਂ ਨਹੀਂ ਮਿਲਦੀ ਆਪਣੇ ਪੇਰੈਂਟਸ ਤੋਂ, ਤੇ ਤਾਂ ਵੀ ਘਰ ਖਰੀਦਣਾ ਉਹਦੇ ਵਾਸਤੇ ਬਹੁਤ ਮੁਸ਼ਕਿਲ ਹੈ। ਬਿਕੋਜ਼ 2 ਲੱਖ ਦੀ ਜੌਬ ਦੇ ਨਾਲ ਯੂ ਕੈਨ ਕੁਆਲੀਫਾਈ ਫॉर ਅਪ ਟੂ $1 ਮਿਲੀਅਨ। ਐਂਡ ਦੇ ਆਰ ਵੰਡਰਿੰਗ, ਨਿਆਣੇ ਕਿਉਂ ਨਹੀਂ ਜੰਮਦੇ, ਘਰ ਕਿਉਂ ਨਹੀਂ ਖਰੀਦਦੇ, ਕਰਨਗੇ ਕੀ ਵਿਚਾਰੇ ਆਪਣੇ, ਜੋਗੇ ਉਹਨਾਂ ਕੋਲ ਰੋਟੀ ਨਹੀਂ, ਉਹ ਖਵਾਉਣਗੇ ਕਿਹਨੂੰ? ਐਗਜ਼ੈਕਟਲੀ। ਆਈ ਮੀਨ ਪ੍ਰੋਬਲਮ ਹੈ, ਜੇ ਤੁਸੀਂ 2 ਲੱਖ ਦੇ ਡਾਊਨ ਦੇ ਕੇ ਤੇ $1 ਮਿਲੀਅਨ ਦਾ ਘਰ ਲੈ ਲੋਗੇ, which is probably going to be not a very good decent house. ਮਿਲੀਅਨ ਦਾ ਤੁਸੀਂ ਘਰ ਲੈ ਲਿਆ, ਉਹਦੇ ਬਾਅਦ ਤੁਸੀਂ end of the day you are not living in a house, you are living for a house. ਤੁਸੀਂ ਜ਼ਿੰਦਗੀ ਸਾਰੀ ਆਪਣੀ ਉਹ ਘਰ ਵਾਸਤੇ ਡੈਡੀਕੇਟ ਕਰ ਦੇਣੀ ਹੈ, ਸਾਰਾ ਕੁਝ ਉੱਥੇ ਪਾਈ ਜਾਣਾ। ਸੋ ਨਿਆਣੇ ਅੱਜ ਕੱਲ੍ਹ ਚਾਹੁੰਦੇ ਨੇ ਕਿ we are here to live our life, ਇਹ ਨਹੀਂ ਕਿ ਅਸੀਂ ਸਾਰੇ ਇਕੱਠੇ। ਆਫ ਕੋਰਸ ਜਿਹੜਾ ਸਾਡਾ ਜਨਰੇਸ਼ਨ ਆਈ ਸੀ, ਪਹਿਲੀਆਂ ਜਨਰੇਸ਼ਨ ਆਈਆਂ 2 ਦਹਾਕੇ 3 ਦਹਾਕੇ ਪਿੱਛੇ, ਸੋ we came from that, ਜਿਹੜਾ ਸਾਡਾ ਮਾਈਂਡ ਸੈਟ ਸੀ ਸਾਡੇ ਪੇਰੈਂਟਸ ਦਾ, ਕਿ ਹਾਂ ਵੀ ਟਰਾਈ ਟੂ ਸੇਵ ਮੈਕਸਿਮਮ ਔਰ ਖਰਚਾ ਘੱਟ ਕਰੋ। ਪਰ ਆਈ ਥਿੰਕ ਜਿਹੜਾ ਅੱਜ ਦਾ ਨਿਆਣੇ ਦਾ ਮਾਈਂਡ ਸੈਟ ਆ, ਦੇ ਵਾਂਟ ਟੂ ਲਿਵ देयर ਲਾਈਫ ਨਾਓ, ਟੂਡੇ, ਰਾਈਟ ਨਾਓ। ਉਹ ਆਪਣੀ ਲਾਈਫ ਉਹ ਬੁਢਾਪੇ 'ਚ 80 ਸਾਲ ਦੀ ਹੋ ਕੇ ਜਿਉਣਾ ਨਹੀਂ ਸ਼ੁਰੂ ਕਰਨਾ ਚਾਹੁੰਦੇ। ਨਹੀਂ, ਇਟ ਸ਼ੋਜ਼। ਮੈਂ ਇੱਕ ਤੁਹਾਡੇ ਨਾਲ ਨਾ ਯੂਥ ਅਨਇੰਪਲੋਇਮੈਂਟ ਦਾ ਡਾਟਾ ਸ਼ੇਅਰ ਕਰਦਾ ਆ। ਜਿਹੜਾ 16 ਤੋਂ 19 ਸਾਲ ਦਾ ਜਿਹੜਾ ਨਿਆਣਾ, ਕਿਉਂਕਿ ਪਹਿਲਾਂ ਇਹੀ ਹੁੰਦਾ ਸੀ 16 ਸਾਲ ਦਾ ਹੋਇਆ ਨਿਆਣਾ, ਚਲੋ ਵੀ ਇਹਨੂੰ ਕੰਮ ਤੇ ਲਾਓ, ਉਹ ਜਿਹੜੀ ਅਨਇੰਪਲੋਇਮੈਂਟ ਦੀ ਰੇਟ ਆ 12% ਤੋਂ ਵੱਧ ਕੇ 16 ਤੇ ਪਹੁੰਚ ਗਈ ਆ। 20 ਤੋਂ 24 ਵਾਲੀ ਜਿਹੜੀ ਆ, ਉਹ 7.5 ਤੋਂ 8.25 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਆ। ਸੋ ਜਸਟ ਇਮੈਜਿਨ ਵੀ 12 ਤੋਂ 24 ਸਾਲ ਜਿਹੜੀ ਪੀਕ ਟਾਈਮ ਆ, ਜਿਹੜਾ ਜਵਾਨੀ ਦਾ ਟਾਈਮ ਆ, ਜਦੋਂ ਇਹਨਾਂ ਨੇ ਸਭ ਤੋਂ ਜ਼ਿਆਦਾ ਕੰਮ ਕਰਨਾ ਆ, ਉਹਦੇ ਵਿੱਚ ਅਨਇੰਪਲੋਇਮੈਂਟ ਦੀ ਰੇਟ ਵੱਧ ਰਹੀ ਹੈ। ਓਵਰਆਲ ਨੈਸ਼ਨਲ ਵੀ ਆਪਾਂ ਦੇਖਦੇ ਹਾਂ ਵੀ ਅਨਇੰਪਲੋਇਮੈਂਟ ਦੀ ਰੇਟ ਵੱਧ ਹੈਗਾ। ਐਗਜ਼ੈਕਟਲੀ। ਔਰ ਇਹ ਪ੍ਰੋਬਲਮ ਜਿਹੜਾ ਫਿਨੋਮੀਨਨ, ਇਟਸ ਅਨਫੋਰਚੂਨੇਟਲੀ ਥਰੂ ਆਊਟ ਦਾ ਵਰਲਡ ਹੈਗਾ ਇਸ ਟਾਈਮ। ਲੋਕੀ ਟੌਪ ਆਈਵੀ ਲੀਗ ਯੂਨੀਵਰਸਿਟੀਆਂ ਤੋਂ ਵੀ ਗ੍ਰੈਜੂਏਟ ਕਰਕੇ, ਉਹ ਵੀ ਅੱਜ ਉਹਨਾਂ ਨੂੰ ਜੌਬ ਮਿਲਣ ਦੇ ਵਿੱਚ ਇੱਕ ਪਿੱਛੇ ਜੇ ਨੰਬਰ ਆਇਆ ਕਿ ਓਵਰ 75% ਪੀਪਲ ਆਰ ਸਟਿਲ ਲੁਕਿੰਗ ਫॉर ਜੌਬ, ਜਾਂ ਜਿਨ੍ਹਾਂ ਨੇ ਲੱਭ ਲਈ ਹੈ, ਦੇ ਆਰ ਨਾਟ ਇਨ ਰਾਈਟ ਫੀਲਡ। ਜੇ ਆਪਾਂ ਇੰਡੀਆ ਦੀ ਵੀ ਗੱਲ ਕਰ ਲਈਏ, ਅੱਜ ਦੇ ਵਿੱਚ ਆਲਮੋਸਟ 40% ਅਨਇੰਪਲੋਇਮੈਂਟ ਪਹੁੰਚ ਚੁੱਕੀ ਹੈ, ਵਿਚ ਇਜ਼ ਹਾਈਐਸਟ ਇਨ ਇੰਡੀਅਨ ਹਿਸਟਰੀ। ਜਦੋਂ ਇੰਡੀਅਨ ਐਵੇਂ ਥੋੜੀ ਕਾਂਗਰਸ ਜਨਤਾ ਪਾਰਟੀ ਦੇ ਲੋਕ ਇੰਨੇ ਪਿੱਛੇ ਪਏ। ਐਗਜ਼ੈਕਟਲੀ, ਲਾਈਕ ਉਹ ਸਾਰੀਆਂ ਚੀਜ਼ਾਂ। ਹਾਂ, ਸੋ ਆਈ ਥਿੰਕ ਦੇ ਜਿੰਨੇ ਰੈਵੋਲੂਸ਼ਨ ਆਈ ਹੈ, ਇਹੀ ਜਨਰੇਸ਼ਨ ਨੇ ਲਿਆਂਦੇ ਆ। ਉਹਦੇ ਆਲੇ ਦੁਆਲੇ, ਉਹਨਾਂ ਮੁਲਕਾਂ ਦੇ ਆਲੇ ਦੁਆਲੇ ਦੇਖ ਲਓ, ਸਾਰੇ ਪਾਸੇ ਦੇਖ ਲਓ। ਆਈ ਐਗਰੀ। ਆਈ ਹੋਪ ਕਿ ਆ ਥੋੜਾ ਜਿਹਾ ਇਸ ਟਾਈਮ ਜਿਹੜੇ ਔਰ ਉਮੀਦ ਵੀ ਸਿਰਫ ਉਹਨਾਂ ਕੋਈ ਇਸ ਟਾਈਮ, ਹੋਰ ਕਿਸੇ ਕੋਲ ਉਮੀਦ ਵੀ ਹੈ ਨਹੀਂ। ਬਾਕੀ ਜਿਹੜਾ ਪੁਰਾਣੀ ਜਨਰੇਸ਼ਨ ਨੇ,
ਈਦਰ ਦੇ ਗੇਵ ਅਪ ਔਰ ਦੇ ਬਿਕੇਮ ਟੂ ਕੰਫਰਟੇਬਲ। ਸੋ ਜੀ ਜਿਹੜੇ ਹੁਣ ਨਵੇਂ ਬੱਚੇ ਆਏ ਨੇ ਇਹਨਾਂ ਕੋ ਉਮੀਦ ਨੇ, ਆਈ ਹੋਪ ਕਿ ਇਹ ਨਾ ਹੋਵੇ ਕਿ ਉਹ ਡੇਟਾ ਜਿਹੜਾ ਪੈਕ ਵਧਾ ਦੇਣ ਤੇ ਸਾਰਾ ਦਿਨ ਬਹਿ ਕੇ ਉਹ ਰੀਲਾਂ ਵੇਖ ਕੇ ਤੇ ਟਾਈਮ ਖਰਾਬ ਕਰਨ। ਆਈ ਉਹ ਤਾਂ ਹੋਪ ਪਹਿਲਾਂ ਹੀ ਆਪਣੇ ਤਾਂ ਪਹਿਲਾਂ ਹੀ ਅਨਲਿਮਿਟਿਡ ਆ ਇੱਥੇ। ਜਾਂ ਅੱਛਾ ਇੰਡੀਆ ਨਿਰਮਲ ਵਾਲਾ ਜੀ ਜੀ ਅਹ, ਨਿਰਮਲ ਮਾਨ ਜੀ, ਜਾਂਦੇ ਜਾਂਦੇ ਇੱਕ ਚੀਜ਼ ਜਿਹੜੀ ਉਹ ਸਾਨੂੰ ਦੱਸਿਓ, ਆਪਾਂ ਟੀ ਬਿੱਲ ਜਿਹੜੇ ਉਹ ਬੌਂਡਸ ਆ, ਟ੍ਰੈਜਰੀ ਬਿੱਲ, ਇਹ ਕੀ ਚੀਜ਼ ਜਿਹੜੀ ਹੁੰਦੀ ਆ? ਅਕਸਰ ਸਾਰਿਆਂ ਨੇ ਵਰਡ ਸੁਣਿਆ ਹੋਣਾ, ਆਪਾਂ ਤੁਹਾਨੂੰ ਇਸ ਸੈਗਮੈਂਟ ਦੇ ਵਿੱਚ ਇਦਾਂ ਦੀ ਚੀਜ਼ ਥੋੜੀ ਦੱਸਿਆ ਕਰਾਂਗੇ। ਅੱਜ ਤੁਹਾਨੂੰ ਟ੍ਰੈਜਰੀ ਬਿੱਲ ਆ ਉਹਦੇ ਬਾਰੇ ਨਿਰਮਲ ਮਾਨ ਜੀ ਜਾਣਕਾਰੀ ਦੇਣਗੇ। ਸੋ ਨਿਰਮਲ ਮਾਨ ਜੀ ਦੱਸਿਓ, ਵਾਟਸ ਅ ਟ੍ਰੈਜਰੀ ਬਿੱਲ? ਇਹ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ, ਵੈਰੀ ਇੰਪੋਰਟੈਂਟ ਰਾਜਕਰਨ। ਇਹ ਜਿਹੜਾ ਟੀ ਬਿੱਲ ਹੈ ਨਾ, ਖਾਸ ਕਰ ਅਜੋਕੇ ਸਮੇਂ ਦੇ ਵਿੱਚ ਇਟਸ ਅ ਗੁੱਡ ਆਪਸ਼ਨ। ਜੇ ਸ਼ਾਰਟ ਟਰਮ ਤੁਸੀਂ ਪੈਸੇ ਰੱਖਣੇ ਨੇ ਆਪਣੇ ਕੋਲ, ਬਿਕੋਜ਼ ਜਿਹੜੇ ਟੀ ਬਿੱਲ ਦੇ ਜਿਹੜਾ ਟਾਈਮ ਹੁੰਦਾ, ਇਹ ਤੁਸੀਂ ਆਪਣਾ ਟ੍ਰੈਜਰੀ ਬਿੱਲ ਇੱਕ ਮਹੀਨੇ ਤੋਂ ਲੈ ਕੇ ਤੇ 1 ਸਾਲ ਤੱਕ ਦੇ ਵਿੱਚ ਤੁਹਾਡੇ ਮੈਚੁਰ ਹੋ ਜਾਂਦੇ ਨੇ। ਸੋ 4 ਵੀਕਸ, ਔਰ ਮਿਨੀਮਮ ਤੁਸੀਂ $100 ਦੇ ਖਰੀਦ ਸਕਦੇ ਹੋ, ਔਰ ਮੈਕਸਿਮਮ ਤੁਸੀਂ $10 ਮਿਲੀਅਨ ਦੇ ਖਰੀਦ ਸਕਦੇ ਹੋ। ਤੇ ਇਟਸ ਆਲਮੋਸਟ ਯੂ ਕੈਨ ਆਲਮੋਸਟ ਸੇ ਕਿ ਇਟਸ 100% ਰਿਸਕ ਫ੍ਰੀ, ਕਿਉਂਕਿ ਇਟਸ ਬੈਕਡ ਬਾਈ ਦਾ US ਗਵਰਨਮੈਂਟ। ਪਲੱਸ ਇਹਦਾ ਹੋਰ ਬੜੇ ਬੈਨੀਫਿਟਸ ਨੇ ਕਿ ਜਿੱਦਾਂ ਇਹਦੇ ਉੱਤੇ ਕੋਈ ਵੀ ਸਟੇਟ, ਜਿਹੜਾ ਅਕਸਰ ਆਪਾਂ ਸੁਣਦੇ ਵੀ ਸਰਕਾਰ ਦੇ ਬੌਂਡ ਆ, ਲਾਈਕ ਇਹ ਉਹ ਚੀਜ਼ ਹੁੰਦੀ ਹੈ ਜਾਂ ਡਿਫਰੈਂਟ ਥਿੰਗ ਹੁੰਦੀ ਹੈ? ਐਗਜ਼ੈਕਟ। ਸੋ ਇਹ 3 ਚੀਜ਼ਾਂ ਮੇਨ ਹੁੰਦੀਆਂ ਨੇ ਜਿਹਦੇ ਚ ਆਪਾਂ ਜਿਹੜਾ ਸਭ ਤੋਂ ਸ਼ਾਰਟ ਟਰਮ, ਜਿਹੜਾ ਸਭ ਤੋਂ ਜ਼ਿਆਦਾ ਲਿਕੁਇਡ ਹੁੰਦਾ, ਜਿੱਦਾਂ ਆਪਾਂ ਕਹੀ ਕਿ ਲਿਕੁਇਡਿਟੀ 1 ਮਹੀਨੇ ਤੋਂ ਲੈ ਕੇ 1 ਸਾਲ ਤੇ ਮੈਚੁਰਿਟੀ ਹੁੰਦੀ ਹੈ। ਸੋ ਤੁਸੀਂ ਆਪਣੀ ਮੈਚੁਰਿਟੀ ਪਿਕ ਕਰ ਸਕਦੇ, 1 ਮਹੀਨੇ ਵਾਲੇ ਲੈਣੇ ਆ ਕਿ ਤੁਸੀਂ 1 ਸਾਲ ਵਾਲੇ ਲੈਣੇ ਆ, 1 ਮਹੀਨਾ, 2, 3, 4, 5, 6 ਮਹੀਨੇ, ਸੋ ਐਂਡ ਸੋ ਫੋਰਥ, 1 ਮਹੀਨੇ ਤੋਂ ਲੈ ਕੇ ਸਾਲ ਤੇ ਲੈ ਸਕਦੇ ਹੋ। ਸੋ ਮੰਨ ਲਓ ਫੋਰ ਐਗਜ਼ਾਮਪਲ, ਜੇ ਮੈਂ ਘਰ ਖਰੀਦ ਰਿਹਾ ਔਰ ਮੈਂ ਘਰ ਦੇਖ ਰਿਹਾ ਔਰ ਮੈਨੂੰ ਪਤਾ ਨਹੀਂ ਉਹਨੂੰ ਘਰ ਲੱਭਣ 'ਚ ਮਹੀਨਾ ਲੱਗਣਾ ਕਿ 2 ਮਹੀਨੇ ਲੱਗਣੇ, ਤਾਂ ਉਸ ਚੱਕਰ ਦੇ ਵਿੱਚ ਤੁਸੀਂ CD ਨਹੀਂ ਕਰਾ ਸਕਦੇ, ਤੁਸੀਂ ਟ੍ਰੈਜਰੀ ਬੌਂਡ ਨਹੀਂ ਲੈ ਸਕਦੇ, ਜਿਹੜੇ 2 ਸਾਲ ਤੋਂ ਲੈ ਕੇ 7 ਤੱਕ ਨੋਟਸ ਹੈਗੇ ਨੇ। ਸੋ 3 ਆਪਸ਼ਨ ਨੇ, ਟ੍ਰੈਜਰੀ ਬਿਲਸ, ਟ੍ਰੈਜਰੀ ਨੋਟਸ ਐਂਡ ਟ੍ਰੈਜਰੀ ਬੌਂਡਸ। ਟ੍ਰੈਜਰੀ ਬੌਂਡ ਜਿਹੜੇ ਸਭ ਤੋਂ ਲਿਕੁਇਡ ਨੇ, 1 ਮਹੀਨੇ ਤੋਂ ਲੈ ਕੇ 1 ਸਾਲ ਦੀ ਮੈਚੁਰਿਟੀ। ਟ੍ਰੈਜਰੀ ਨੋਟ ਜਿਹੜੀ ਹੈ 2 ਸਾਲ ਤੋਂ ਲੈ ਕੇ 7 ਸਾਲ ਦੀ ਮੈਚੁਰਿਟੀ, ਔਰ ਟ੍ਰੈਜਰੀ ਬੌਂਡ ਹੈ 20 ਸਾਲ ਤੋਂ ਲੈ ਕੇ 30 ਸਾਲ ਦੀ ਮੈਚੁਰਿਟੀ। ਸੋ ਜੇ ਮੈਨੂੰ ਸ਼ਾਰਟ ਟਰਮ ਦੇ ਵਿੱਚ ਹੈ, ਔਨ ਐਵਰੇਜ ਤੁਹਾਨੂੰ 5 ਤੋਂ 7% ਜਿਹੜਾ ਉਹਦੇ ਚ ਰਿਟਰਨ ਮਿਲ ਜਾਂਦਾ। ਪਲੱਸ ਇਹ ਹੈ ਕਿ ਤੁਹਾਨੂੰ ਕੋਈ ਵੀ ਉਹਦੇ ਉੱਤੇ ਸਟੇਟ ਜਾਂ ਲੋਕਲ, ਕਈ ਜਿੱਦਾਂ ਕਿ ਨਿਊਯਾਰਕ ਸਿਟੀ ਹੋਈ ਜਾਂ LA ਹੋਇਆ, ਸਿਟੀ ਦੇ ਵੀ ਟੈਕਸ ਹੁੰਦੇ ਨੇ। ਸੋ ਸਟੇਟ ਤੇ ਸਿਟੀ ਦੇ ਕੋਈ ਟੈਕਸ ਤੁਹਾਨੂੰ ਪੇ ਨਹੀਂ ਕਰਨੇ ਪੈਂਦੇ। ਤੇ ਓਵਰਆਲ ਇਹਦਾ ਜਿਹੜਾ ਇਟਸ ਮੋਸਟ ਸੇਫ ਇਨਵੈਸਟਮੈਂਟ, ਕਿਉਂਕਿ ਜੇ ਤੁਸੀਂ ਬੈਂਕ 'ਚ ਵੀ ਕਰਦੇ ਹੋ, ਰਿਟਰਨ ਕਿੰਨੀ ਕੁ ਹੁੰਦੀ ਹੈ ਜੀ? ਵੇਰੀ ਕਰਦੀ ਹੈ, ਪਰ ਇਸ ਟਾਈਮ ਜੇ ਤੁਸੀਂ ਲਓਗੇ ਤਕਰੀਬਨ 5%। ਸੋ ਹੁੰਦਾ ਇਦਾਂ ਹੈ ਕਿ ਜਿਹੜਾ ਤੁਸੀਂ ਨਾ ਇੱਕ ਡਿਸਕਾਊਂਟ ਪ੍ਰਾਈਸ ਤੇ, ਮੰਨ ਲਓ ਕਿ ਤੁਸੀਂ $100 ਦਾ ਟ੍ਰੈਜਰੀ ਟੀ ਬਿੱਲ ਖਰੀਦਿਆ ਤੇ ਤੁਸੀਂ ਉਹਦੀ ਮੈਚੁਰਿਟੀ ਖਰੀਦ ਲਈ ਮੰਨ ਲਓ ਕਿ ਸਾਲ ਦੀ, ਫੋਰ ਐਗਜ਼ਾਮਪਲ 52 ਵੀਕਸ ਦੀ, ਤੇ ਉਹ ਜੇ ਉਹਨਾਂ ਨੇ 5% ਰਿਟਰਨ ਦੇਣਾ ਤਾਂ ਮਤਲਬ ਤਕਰੀਬਨ ਤੁਹਾਨੂੰ $95 ਦਾ ਹੁਣ ਮਿਲਣਾ, ਤੇ ਜਦੋਂ ਵੇਚੋਗੇ ਤਾਂ ਤੁਹਾਡਾ 100 ਦਾ ਵੇਚਣਾ। ਸੋ ਔਨ ਐਵਰੇਜ, ਔਰ ਉਹਦਾ ਐਕਸਪਲੇਨ ਦਿਸ ਅਗੇਨ, ਵੀ 100 ਦਾ ਬਿੱਲ ਖਰੀਦਿਆ 95 ਮਿਲਨੇ ਤੇ 100 ਬਾਅਦ ਚ 100 ਦਾ ਬਿੱਲ ਜਿਹੜਾ ਤੁਹਾਨੂੰ ਡਿਸਕਾਊਂਟ ਪ੍ਰਾਈਸ ਤੇ ਮਿਲਣਾ, 95 ਦਾ ਮਿਲ ਜਾਣਾ, 95 ਦਾ ਮਿਲਣਾ। ਔਰ ਉਹਦਾ 95 ਦਾ ਜੇ ਸਾਲ ਦੇ ਬਾਅਦ ਵੇਚੋਗੇ ਤੇ ਉਹ ਤੁਹਾਨੂੰ 100 ਮਿਲ ਗਿਆ, ਤਾਂ ਸੋ ਟੈਕਨੀਕਲੀ ਤੁਹਾਨੂੰ $5 ਮੁਨਾਫਾ ਲੈ ਲਿਆ, ਤੁਹਾਨੂੰ 5% ਦਾ ਫਾਇਦਾ ਹੋ ਗਿਆ। ਉਹ ਵੇਰੀ ਵੀ ਕਰ ਸਕਦਾ ਕਿ ਤੁਹਾਡਾ ਇੰਟਰਸਟ ਰੇਟ ਕਿੰਨਾ ਵੱਧਦਾ ਪਿਆ, ਕਿੰਨਾ ਇੰਟਰਸਟ ਰੇਟ ਘਟਦਾ ਪਿਆ। ਜਿੱਦਾਂ ਮਾਰਕੀਟ ਉੱਪਰ ਜਾਂਦੀ ਹੈ ਤੇ ਜਿੱਦਾਂ ਇੰਟਰਸਟ ਰੇਟ ਉੱਪਰ ਜਾਂਦੇ ਨੇ, ਤੇ ਉਹਦੇ ਜਿਹੜੇ ਤੁਹਾਡਾ ਟ੍ਰੀ ਬਿੱਲ ਦਾ ਰਿਟਰਨ ਹੈ ਉਹ ਜ਼ਿਆਦਾ ਮਿਲ ਸਕਦਾ। ਔਰ ਦਾ ਗੁੱਡ ਥਿੰਗ ਹੈ, ਜਿੰਨਾ ਇੰਟਰਸਟ ਰੇਟ ਹਾਈ ਹੈ ਉਨਾ ਜ਼ਿਆਦਾ ਰਿਟਰਨ, ਐਗਜ਼ੈਕਟਲੀ ਉਹਨਾਂ ਜ਼ਿਆਦਾ ਮਿਲ ਸਕਦਾ। ਸੋ ਔਰ ਬਸ ਚੀਜ਼ ਇਹ ਹੈ ਕਿ ਸਿਕਿਉਰਿਟੀ ਵਾਈਜ਼ ਦੇ ਆਰ 100% ਸੇਫ। ਕੋਈ ਇਹਦੇ 'ਚ ਇਹ ਨਹੀਂ ਕਿ ਸਟਾਕ ਵਾਂਗੂ ਅੱਜ ਪੈਸੇ ਚਲੇ ਗਏ ਕੱਲ ਵਾਪਸ ਆ ਗਏ, ਮਿਲਨੇ ਆ। ਹਾਂ, ਕਿਸੇ ਟਾਈਮ ਤੁਹਾਡੇ ਪੈਸੇ ਲੂਜ਼। ਔਰ ਜੇ ਤੁਸੀਂ ਬੈਂਕ 'ਚ ਵੀ ਕਰਦੇ ਹੋ, ਬੈਂਕ ਦੇ ਵਿੱਚ 2 ਚੀਜ਼ਾਂ ਨੇ, ਇੱਕ ਕਿਸੇ ਵੀ ਜਨਰਲੀ ਕਿਸੇ ਵੀ ਬੈਂਕ 'ਚ ਵੀ ਜਮ੍ਹਾਂ ਕਰਦੇ ਹੋ ਅਪ ਟੂ $2.5 ਲੱਖ ਜਿਹੜਾ ਉਹ FDIC ਇੰਸ਼ੋਰਡ ਹੁੰਦਾ। ਪਲੱਸ ਤੁਹਾਨੂੰ ਜਿਹੜਾ ਜਿੰਨੀ ਵੀ ਤੁਹਾਡੀ ਇਨਕਮ ਹੁੰਦੀ ਹੈ ਬੈਂਕ ਦੇ ਉੱਤੇ, ਚਾਹੇ CD ਦੀ ਹੈ, ਪਲੱਸ CD ਦਾ ਇਹ ਪ੍ਰੋਬਲਮ ਹੈ, ਤੁਸੀਂ 2 ਮਹੀਨੇ ਦੀ ਕਰਾਓ ਜਾਂ 6 ਮਹੀਨੇ ਦੀ ਕਰਾਓ, ਜਿੰਨਾ ਚਿਰ ਤੁਸੀਂ ਨਹੀਂ ਕਰਾਉਂਦੇ ਤੁਹਾਡੇ ਉੱਥੇ ਪੈਸੇ ਫਸੇ ਰਹਿੰਦੇ ਨੇ। ਔਰ ਪਲੱਸ ਟੀ ਬਿੱਲ ਜਦੋਂ ਮਰਜ਼ੀ ਫਿਰ ਵੇਚ ਸਕਦੇ ਆ। ਐਗਜ਼ੈਕਟਲੀ। ਸੋ ਕਿਉਂਕਿ ਤੁਸੀਂ ਉਸ ਹਿਸਾਬ ਨਾਲ ਲਾਓਗੇ ਨਾ, ਕਿ ਜੇ ਤੁਹਾਨੂੰ ਪਤਾ ਕਿ ਮੈਂ 2 ਵੀਕ ਦਾ ਚਾਹੀਦਾ, ਤਾਂ 4 ਹਫ਼ਤਿਆਂ ਤੁਸੀਂ 4 ਹਫ਼ਤਿਆਂ ਵੇਚ ਲਓ, ਤੁਹਾਨੂੰ ਪਤਾ ਕਿ ਮੈਂ 4 ਮਹੀਨਿਆਂ 'ਚ ਵੇਚਣੇ, ਤਾਂ ਤੁਸੀਂ 4 ਮਹੀਨਿਆਂ 'ਚ ਵੇਚ ਲਓ। ਸੋ ਦੈਟ ਇਜ਼ ਅਨਦਰ। ਔਰ ਸਿੱਧੀ ਗੱਲ ਹੈ, ਖਰੀਦੇ ਕਿੱਥੇ ਜਾਂਦੇ ਆ? ਸੋ ਖਰੀਦਣ ਦੇ 3-4 ਆਪਸ਼ਨ ਨੇ। ਇੱਕ ਤਾਂ ਤੁਸੀਂ treasurydirect.gov ਤੇ ਜਾ ਕੇ ਸਿੱਧਾ ਟ੍ਰੈਜਰੀ ਤੋਂ ਖਰੀਦ ਸਕਦੇ ਹੋ, ਦੈਟਸ ਵਨ ਆਫ ਦਾ ਬੈਸਟ ਆਪਸ਼ਨ। ਤੁਹਾਡਾ ਕੋਈ ਵੀ ਦੁਬਾਰਾ ਵੈਬਸਾਈਟ ਦੱਸਿਓ ਜੀ। treasurydirect.gov, treasurydirect.gov। ਠੀਕ ਹੈ ਜੀ। ਤੇ ਇੱਥੇ ਤੁਸੀਂ ਖਰੀਦ ਸਕਦੇ ਹੋ। ਫਿਰ ਤੁਸੀਂ ਜੇ ਕਿਸੇ ਬ੍ਰੋਕਰੇਜ ਫਰਮ ਨਾਲ ਕੰਮ ਕਰਦੇ, ਜਿੱਦਾਂ
ਫਿਡੈਲਿਟੀ ਹੋ ਗਈ, ਚਾਰਲਸ ਸਵਾਬਸ ਹੋ ਗਿਆ, ਵੈਨਗਾਰਡ ਹੋ ਗਿਆ, ਇਹ ਤੋਂ ਲੈ ਸਕਦੇ ਹੋ। ਕਈ ਬੈਂਕ ਵਾਲੇ ਵੀ ਡੀਲ ਕਰਦੇ ਨੇ, ਤੇ ਇਹਨਾਂ ਤੋਂ ਤੁਸੀਂ ਕਿਤੇ ਵੀ ਲੈ ਸਕਦੇ ਹੋ। ਪਰ ਟ੍ਰੈਜਰੀ ਡਾਇਰੈਕਟ ਇਜ਼ ਵਨ ਆਫ ਦਾ ਬੈਸਟ ਆਪਸ਼ਨ। ਔਰ ਤੁਸੀਂ ਆਪਣਾ ਬੈਂਕ ਅਕਾਊਂਟ ਉਹਦੇ ਨਾਲ ਜਾ ਕੇ ਕਨੈਕਟ ਕਰੋ, ਤੇ ਉਹਨਾਂ ਨੇ ਸਿੱਧੇ ਬੈਂਕ ਅਕਾਊਂਟ 'ਚ ਪੈਸੇ ਹੋਣੇ, ਐਂਡ ਜਦੋਂ ਤੁਸੀਂ ਵੇਚੋਗੇ ਤਾਂ ਸਿੱਧੇ ਤੁਹਾਡੇ ਜਿਹੜਾ ਵੀ ਤੁਹਾਡਾ ਬੈਂਕ ਹੈ ਉਹਦੇ ਨਾਲ ਕਨੈਕਟਡ ਹੁੰਦੇ ਨੇ। ਸੋ ਦਿਸ ਇਜ਼ ਵਨ ਆਫ ਦਾ ਸੇਫੈਸਟ ਵਨ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਪੈਸੇ ਇਸ ਟਾਈਮ ਲਿਕੁਇਡ ਚਾਹੀਦੇ ਨੇ, ਬਜਾਏ ਇਹਦੇ ਕਿ ਸਟਾਕ ਦੇ। ਆਫ ਕੋਰਸ ਸਟਾਕ ਜਿਹਨਾਂ ਨੂੰ ਇਨਵੈਸਟ ਰਿਟਰਨ ਨਹੀਂ ਆਉਂਦਾ ਜੇ ਸਟਾਕ ਮਾਰਕੀਟ ਉੱਤੇ ਜਾਂਦੀ ਪਈ ਹੈ, ਪਰ ਸਟਾਕ ਮਾਰਕੀਟ ਜਿੰਨਾ 'ਚ ਰਿਸਕ ਵੀ ਹੈ ਨਹੀਂ, ਬਿਕੋਜ਼ ਰਿਸਕ ਇਹਦਾ ਤਾਂ ਹੀ ਹੈ ਕਿ ਜੇ ਟੋਟਲੀ ਸਾਰੀ ਦੀ ਸਾਰੀ ਗਵਰਨਮੈਂਟ ਹੀ ਡਿਫਾਲਟ ਹੋ ਜੇ, ਡਿੱਗ ਜਾਏ, ਵਿਚ ਇਜ਼ ਆਲਮੋਸਟ impossible at this point, at least for America is too big to fail. Exactly. So ਉਹ ਇਹ ਜਿਹੜੀ ਹੈ ਇਸ ਟਾਈਮ ਜਿਹੜੀ ਤੁਸੀਂ ਗੱਲ ਕੀਤੀ ਹੈ, ਅਜੋਕੀ ਮਾਰਕੀਟ ਦੇ ਵਿੱਚ ਇਹ ਕਾਫੀ ਸੇਫ ਆਪਸ਼ਨ ਹੈ, ਸੇਫ ਤੇ ਬੈਟਰ ਆਪਸ਼ਨ ਹੈ ਜਦੋਂ ਵੋਲੇਟਾਈਲ ਮਾਰਕੀਟ ਜ਼ਿਆਦੀ ਹੈ, ਔਰ ਕੁਝ ਵੀ ਕਿਸੇ ਟਾਈਮ ਹੋ ਸਕਦਾ। ਕਿਉਂਕਿ ਸਰਕਾਰ ਦੁਆਰਾ ਬੈਕਡ ਨੇ, ਐਗਜ਼ੈਕਟਲੀ, ਉਹ ਉਹਨਾਂ ਦੇ ਬਦਲੇ ਤੁਸੀਂ ਉਹ ਖਰੀਦ ਰਹੇ ਔਰ ਜੇ ਤੁਸੀਂ ਜੀ ਔਰ ਜੇ ਲੌਂਗ ਟਾਈਮ ਕਰਨੇ ਤਾਂ ਫਿਰ ਤੁਸੀਂ ਨੋਟਸ ਤੇ ਬੌਂਡ ਦੇ ਉੱਤੇ ਕਰ ਸਕਦੇ ਹੋ, ਪਰ ਉਹਦੇ ਬਾਅਦ ਫਿਰ ਉਹਦੇ ਬਾਅਦ ਹੋਰ ਆਪਸ਼ਨਸ ਆ ਜਾਂਦੀਆਂ ਨੇ। ਪਰ ਰਾਈਟ ਨਾਓ ਆਈ ਥਿੰਕ ਸ਼ਾਰਟ ਟਰਮ ਵਾਸਤੇ T-bills ਇਜ਼ ਗੁੱਡ ਆਪਸ਼ਨ। ਚਲੋ, ਸਾਡਾ ਦੱਸਣ ਦਾ ਮਕਸਦ ਵੀ ਇਹ ਸੀਗਾ ਵੀ ਅਕਸਰ ਆਪਾਂ ਸੁਣਦੇ ਹਾਂ ਸ਼ਾਮ ਦੀਆਂ ਖਬਰਾਂ 'ਚ, ਅਸੀਂ ਦੱਸਦੇ ਵੀ ਹਾਂ ਵੀ ਬੌਂਡ ਦਾ ਇੰਟਰਸਟ ਰੇਟ ਇੰਨਾ ਜਿਹੜਾ ਉਹ ਚੱਲ ਰਿਹਾ। ਸੋ ਬੇਸਿਕਲੀ ਜੇ 4% ਉਹ 10 ਸਾਲ ਵਾਲੇ ਦਾ ਤੁਹਾਨੂੰ ਮਿਲ ਰਿਹਾ, ਵੀ 10 ਸਾਲਾਂ 'ਚ ਤੁਹਾਡੇ 4% ਜਿਹੜਾ ਉਹ ਵੱਧ ਕੇ ਮਿਲਦੇ ਆ। ਕੀ ਇਹ ਵੇਰੀ ਕਰਦਾ ਰਹਿੰਦਾ, ਜਾਂ ਇੱਕ ਵਾਰੀ ਜਦੋਂ ਤੁਸੀਂ ਬਾਏ ਕਰ ਲਿਓ ਤੇ ਲੌਕ ਹੋ ਜਾਂਦਾ ਹੈ? ਉੱਥੇ ਲੌਕ ਹੋ ਜਾਂਦਾ। ਪਲੱਸ ਤੁਹਾਨੂੰ ਇਦਾਂ ਨਹੀਂ ਹੁੰਦਾ ਕਿ ਜਿੱਦਾਂ ਬਾਕੀ ਤੁਸੀਂ ਜਾਓਗੇ CD ਜਾਓਗੇ, ਜਾਂ ਤੁਸੀਂ ਕਿਤੇ ਇੰਟਰਸਟ ਰੇਟ ਤੇ ਜਾਂ ਮਨੀ ਮਾਰਕੀਟ ਅਕਾਊਂਟ ਜਾਂਦੇ ਹੋ, ਤੁਹਾਨੂੰ ਹਰ ਮਹੀਨੇ ਇੰਟਰਸਟ ਮਿਲਦਾ। ਸੋ ਤੁਹਾਨੂੰ ਉਦੋਂ ਹਰ ਮਹੀਨੇ ਇੰਟਰਸਟ ਨਹੀਂ ਮਿਲਣਾ, ਇਹ ਤੁਹਾਨੂੰ ਇੱਕੋ ਵਾਰੀ ਮਿਲਣਾ ਹੈ। ਇੱਕੋ ਵਾਰੀ ਇੰਟਰਸਟ, ਇੱਕੋ ਵਾਰੀ ਜਦੋਂ ਤੁਸੀਂ ਵੇਚੋਗੇ। ਕੋਈ ਕੰਪਾਊਂਡ ਨਹੀਂ, ਕੋਈ ਕੁਛ ਨਹੀਂ, ਜਿੰਨੇ ਪਲਾਏ ਆ ਉਹਦਾ ਉਨੇ % ਦੇ ਬਾਅਦ ਚ ਵੱਧ ਕੇ ਤੁਹਾਨੂੰ ਉਹਨੇ ਮਿਲ ਜਾਣੇ। ਐਗਜ਼ੈਕਟਲੀ, ਮਤਲਬ ਜੇ ਮੰਨ ਲਓ ਕਿ ਹੁਣ ਮੇਰੇ ਕੋਲ ਕੋਈ ਚੀਜ਼ ਹੈ ਤੇ $10 ਦੀ ਹੈ, ਔਰ ਮੈਂ ਤੁਹਾਨੂੰ ਕਹਾਂਗਾ ਜੀ ਅੱਜ ਮੇਰੇ ਕੋਲ ਅੱਜ ਆਪ 7 ਦੀ ਲਾ ਲਓ, ਤੇ ਮੈਂ ਸਾਲ ਬਾਅਦ ਵਾਪਸ 10 ਦੀ ਖਰੀਦ ਲਾਂਗਾ। ਸੋ ਟੈਕਨੀਕਲੀ ਆਮ ਯੂਜ਼ਿੰਗ ਦੈਟ ਮਨੀ। ਉਸ ਕਰਕੇ ਉਹਦੇ ਲਈ ਥੋੜਾ ਜਿਹਾ ਪ੍ਰੀਮੀਅਮ ਗਵਰਨਮੈਂਟ ਦਿੰਦੀ ਪਈ ਹੈ। ਜਿੱਦਾਂ ਆਪਾਂ ਇੰਡੀਆ 'ਚ ਨਹੀਂ ਉਹ ਕਮੇਟੀਆਂ ਪਾਉਂਦੇ ਹੁੰਦੇ ਸੀ ਲੋਕੀ, ਇਹ ਸਰਕਾਰੀ ਕਮੇਟੀ ਆ, ਸਰਕਾਰੀ ਕਮੇਟੀ ਹੈ ਐਗਜ਼ੈਕਟਲੀ। ਔਰ ਕਮੇਟੀ ਵਾਲੇ ਭੱਜਦੇ ਵੀ ਨਹੀਂ ਇੱਥੇ, ਨਹੀਂ ਇੱਥੇ ਭੱਜਣ ਨਹੀਂ ਦਿੰਦੇ, ਜਿਹੜੇ ਭੱਜੇ ਫੜ ਵੀ ਲੈਂਦੇ ਆ। ਥੈਂਕ ਯੂ, ਮਿਹਰਬਾਨੀ ਨਿਰਮਲ ਜੀ, ਬੜੀ ਸ਼ੁਕਰੀਆ। ਤੇ ਇਕਨੋਮੀ ਦੇ ਬਾਰੇ ਗੱਲਬਾਤ ਕੀਤੀ ਤੇ T-bill ਬਾਰੇ ਜਿਹੜਾ ਤੁਸੀਂ ਸਾਨੂੰ ਸਮਝਾਇਆ, ਸ਼ੁਕਰੀਆ। ਮਿਲਦੇ ਅਗਲੀ ਵਾਰੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕਸ ਫॉर ਹੈਵਿੰਗ ਮੀ।